ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਅੱਜ ਸੈਨ ਹੋਜ਼ੇ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ 20 ਤਰੀਕ ਆ ਅਤੇ ਦਿਨ ਜਿਹੜਾ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਅਮਰਜੀਤ ਸਿੰਘ ਦੋਸਾਂਝ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਅਮਰਜੀਤ ਸਿੰਘ ਸਟਾਕਟਨ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਵਿਲ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5592052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 4159090503। ਟਰੱਕ ਪਾਰਕਿੰਗ ਵੁੱਡਲੈਂਡ ਦੇ ਵਿੱਚ ਉਪਲਬਧ ਹੈ। 597 ਨਾਰਥ ਈਸਟ ਸਟਰੀਟ ਵੁੱਡਲੈਂਡ ਵਿਖੇ I-5 ਦੇ ਐਗਜ਼ਿਟ 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਇਹਨਾਂ ਨੂੰ ਆਪਣੀ ਸ਼ਾਪ ਦੇ ਲਈ ਇੱਕ ਮਕੈਨਿਕ ਦੀ ਲੋੜ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ। ਟੈਕਸਸ ਤੋਂ ਜਿਹੜਾ ਡੈਮੋਕ੍ਰੇਟਸ ਦਾ ਡੈਲੀਗੇਟ ਵਾਈਟ ਹਾਊਸ ਗਿਆ ਸੀ ਉਹਨਾਂ 'ਚੋਂ ਹੁਣ ਤੱਕ 6 ਜਣੇ ਜਿਹੜੇ ਆ ਪੋਜ਼ੀਟਿਵ ਪਾਏ ਗਏ ਹੈਗੇ ਆ। ਹਾਊਸ ਸਪੀਕਰ ਨੈਂਸੀ ਪਲੋਸੀ, ਉਹਨਾਂ ਦਾ ਇੱਕ ਸਟਾਫਰ ਅਤੇ ਇੱਕ ਜਿਹੜਾ ਉਹਨਾਂ ਦਾ ਬਿਲਕੁਲ ਉਹਨਾਂ ਦੇ ਆਫਿਸ 'ਚ ਹੀ ਜਿਹੜਾ ਕੰਮ ਕਰਦਾ, 2 ਜਾਣੇ ਜਿਹੜੇ ਆ ਟੈਸਟ ਪੋਜ਼ੀਟਿਵ ਹੋਏ ਆ ਕਿਉਂਕਿ ਉਹ ਦੋਨੋਂ ਜਾਣੇ ਟੈਕਸਸ ਵਾਲੇ ਡੈਲੀਗੇਸ਼ਨ ਨੂੰ ਮਿਲੇ ਸੀ। ਇਸ ਤੋਂ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਵੀ ਉਹਨਾਂ ਨੂੰ ਮਿਲੀ ਸੀ ਅਤੇ ਉਹਨਾਂ ਦੇ ਸਟਾਫਰਸ ਦੇ ਵੀ ਸ਼ਾਇਦ ਇੱਕ ਜਣਾ ਪੋਜ਼ੀਟਿਵ ਪਾਇਆ ਗਿਆ ਸੀ, ਪਰ ਬਾਅਦ ਦੇ ਵਿੱਚ ਕਮਲਾ ਹੈਰਿਸ ਨੂੰ ਟੈਸਟ ਕੀਤਾ ਗਿਆ ਅਤੇ ਉਹ ਨੈਗੇਟਿਵ ਪਾਏ ਗਏ ਹੈਗੇ ਆ। ਅਤੇ ਸਿਚੁਏਸ਼ਨ ਬਹੁਤ ਬੈਡ ਹੋਣੀ ਸ਼ੁਰੂ ਹੋ ਗਈ ਹੈਗੀ ਆ। ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਬੜੀ ਬੁਰੀ ਹਾਲ ਆ। ਜੇ ਕੁਛ ਕੁ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਗੱਲਾਂ ਕਰਦੇ ਜਾਈਏ, ਜਿਹੜੇ ਵੈਕਸੀਨ ਨੂੰ ਲੈ ਕੇ ਫੇਸਬੁੱਕ 'ਤੇ ਕਹਿੰਦੇ ਵੈਕਸੀਨ ਦੀ ਮਿਸ ਇਨਫੋਰਮੇਸ਼ਨ ਮਿਸ ਹੈਗੀ ਆ। ਅਨਵੈਕਸੀਨੇਟਡ ਅਮਰੀਕਨ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ ਉਹ ਕਹਿੰਦੇ ਵੀ ਉਹ ਡੈਲਟਾ ਵੇਰੀਐਂਟ ਦੇ ਕੰਸਰਨ ਨਹੀਂ, ਉਹ ਕਹਿੰਦੇ ਸਾਨੂੰ ਡੈਲਟਾ ਵੇਰੀਐਂਟ ਨਾਲ ਕੋਈ ਲੈਣਾ ਦੇਣਾ ਨਹੀਂ। ਡਾਕਟਰ ਫੌਚੀ ਜਿਹੜੇ ਆ ਉਹ ਕਹਿੰਦੇ ਵੀ ਜੇ ਲੋਕਾਂ ਨੇ ਸਮਾਲ ਪੌਕਸ ਅਤੇ ਪੋਲੀਓ ਦਾ ਟੀਕਾ ਨਾ ਲਵਾਇਆ ਹੁੰਦਾ ਅਤੇ ਅੱਜ ਦੀ ਡੇਟ 'ਚ ਵੀ USA 'ਚ ਹੋਣਾ ਸੀ। ਸੋ ਫਲੋਰੀਡਾ ਜਿਹੜੀ ਆ ਸਟੇਟ ਉਹ USA ਦੇ ਵਿੱਚ ਕੋਵਿਡ ਕੇਸਿਸ ਦੇ ਵਿੱਚ ਨੰਬਰ 1 'ਤੇ ਇਸ ਟਾਈਮ ਹੈਗੀ ਆ। ਅਤੇ ਜੇ ਪੋਲੀਟਿਕਸ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਨੈਂਸੀ ਪਲੋਸੀ ਦੇ ਜਿਹੜੇ ਏਡ ਸੀ ਉਹਨਾਂ ਦੇ ਆਫਿਸ ਦੇ ਉਹ ਪੋਜ਼ੀਟਿਵ ਪਾਏ ਗਏ ਹੈਗੇ ਆ। ਅਤੇ ਸਪੋਰਟਸ ਦੀ ਗੱਲ ਕਰਦੇ ਜਾਈਏ, US ਦਾ ਇੱਕ ਆਲਟਰਨੇਟ ਜਿਮਨਿਸਟ ਜਿਹੜਾ ਆ ਉਹ ਪੋਜ਼ੀਟਿਵ ਪਾਇਆ ਗਿਆ ਹੈਗਾ। ਜੇ ਦੁਨੀਆ ਦੀ ਗੱਲ ਕਰਦੇ ਜਾਈਏ, ਬਹੁਤ ਹੀ ਜਿਹੜੀ ਬੁਰੀ ਖਬਰ ਆਈ ਆ ਇੰਡੀਆ ਤੋਂ, ਕਹਿੰਦੇ ਵੀ ਇੰਡੀਆ ਦਾ ਐਕਚੁਅਲ ਜਿਹੜਾ ਡੈਥ ਟੋਲ ਨੰਬਰ ਆ 3 ਮਿਲੀਅਨ ਤੋਂ ਵੱਧ ਆ। ਦੇਖੋ ਵੀ ਕਿੰਨਾ ਉਹ ਝੂਠ ਬੋਲਦੇ ਰਹੇ ਵੀ ਜੀ 5000 10,000 15,000 ਹੋ ਗਏ ਆ। ਅੱਜ ਇਹ ਜਿਹੜੇ ਨਵਾਂ ਡਾਟਾ ਆਇਆ ਕਹਿੰਦੇ ਵੀ ਇੰਡੀਆ ਦੇ ਵਿੱਚ 3 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਹੈਗੇ ਆ। ਸੋ ਇਹ ਬਹੁਤ ਜਿਹੜਾ ਵੱਡਾ ਨੰਬਰ ਆਇਆ ਹੈਗਾ।
ਜੀ ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਇਸ ਟਾਈਮ ਸਥਿਤੀ ਬੈਡ ਜਿਹੜੀ ਉਹ ਚੱਲ ਰਹੀ ਆ ਇਸ ਟਾਈਮ। ਕਹਿੰਦੇ ਆ ਵੀ ਜਨਤਕ ਸਿਹਤ ਸੰਕਟ ਜਿਹੜਾ ਆ ਉਸ ਨੂੰ ਮੁੜ ਦੁਬਾਰਾ ਅਮਰੀਕਾ ਨੇ ਡਿਕਲੇਅਰ ਕਰ ਦਿੱਤਾ, ਪਬਲਿਕ ਹੈਲਥ ਐਮਰਜੈਂਸੀ ਜਿਹੜੀ ਕੋਵਿਡ-19 ਪੈਂਡੈਮਿਕ ਦੇ ਦੌਰਾਨ ਜਿਹੜੀ ਪਹਿਲੋਂ ਕੀਤੀ ਗਈ ਸੀਗੀ। US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਹਾਵੀਅਰ ਬਕੈਰਾ ਜਿਹੜੇ ਆ ਉਹਨਾਂ ਨੇ ਇਸ ਦੇ ਉੱਤੇ ਮੁੜ ਜਿਹੜੇ ਦਸਤਖਤ ਆ ਉਹ ਕੀਤੇ ਸੀਗੇ। ਇਹ ਅਪ੍ਰੈਲ ਦੇ ਵਿੱਚ ਲਾਸਟ ਟਾਈਮ ਰੀਨਿਊ ਕੀਤੀ ਗਈ ਸੀ, ਇਹ ਐਕਸਪਾਇਰ ਹੋਣ ਵਾਲੀ ਸੀਗੀ ਅਤੇ ਹੁਣ ਜਿਹੜੀ ਇਸ ਨੂੰ ਮੁੜ ਦੁਬਾਰਾ ਜਿਹੜਾ ਇਹਨਾਂ ਨੇ ਜਿਹੜੀ ਜਨਤਕ ਸਿਹਤ ਸੰਕਟ ਆ ਉਸ ਨੂੰ ਦੁਬਾਰਾ ਐਲਾਨ ਦਿੱਤਾ ਹੈਗਾ ਆ। ਇਸ ਮੌਕੇ ਹਰਜੋਤ ਸਿੰਘ ਜੀ ਖਤਰੇ ਵਾਲੀ ਘੁੱਗੂ ਇਸ ਕਰਕੇ ਆ ਵੀ ਜਿਹੜਾ ਡੈਲਟਾ ਵੇਰੀਐਂਟ ਆ ਉਹ 83% ਜਿੰਨੇ ਵੀ ਨਵੇਂ ਕੇਸ ਅਮਰੀਕਾ 'ਚ ਆ ਰਹੇ ਆ ਉਹਨਾਂ ਦੇ ਵਿੱਚੋਂ 83% ਕੇਸ ਇਸ ਡੈਲਟਾ ਵੇਰੀਐਂਟ ਦੇ ਦੱਸੇ ਜਾ ਰਹੇ ਹੈਗੇ ਆ। ਬਾਰ-ਬਾਰ ਫਿਰ ਉਹੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ ਉਹੀ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਆ। ਕਹਿੰਦੇ ਵੀ ਇਸ ਨੂੰ ਪ੍ਰੀਵੈਂਟ ਕਰਨ ਦੇ ਲਈ, ਇਸ ਜਿਹੜੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੇ ਲਈ ਵੈਕਸੀਨੇਸ਼ਨ ਇੱਕ ਸਭ ਤੋਂ ਜਿਹੜਾ ਤਾਕਤਵਰ ਹਥਿਆਰ ਆ, ਇਹ ਟੂਲ ਜਿਹੜਾ ਉਹ ਹੈਗਾ ਆ, ਇਸ ਨੂੰ ਆਪਾਂ ਨੂੰ ਵਰਤਣਾ ਚਾਹੀਦਾ ਆ। ਅਤੇ ਫਿਰ ਲੋਕਾਂ ਨੂੰ ਇਹ ਬਾਰ-ਬਾਰ ਹੁਣ ਕਈਆਂ ਨੇ LA ਕਾਊਂਟੀ ਨੇ ਤਾਂ ਕਿਹਾ ਆ ਵੀ ਤੁਹਾਨੂੰ ਪਾਉਣੇ ਪੈਣਗੇ ਮਾਸਕ, ਬਾਕੀ ਜਿਹੜੀਆਂ ਕਾਊਂਟੀਜ਼ ਆ ਉਹ ਕਹਿ ਰਹੀਆਂ ਆ ਵੀ ਹੁਣ ਅਸੀਂ ਇਹ ਰਿਕਮੈਂਡ ਕਰਦੇ ਹਾਂ ਪੁਰਜੋਰ ਇੱਕ ਹਿਸਾਬ ਦੇ ਨਾਲ ਅਪੀਲ ਬੇਨਤੀ ਉਹ ਕਰ ਰਹੇ ਆ ਲੋਕਾਂ ਨੂੰ ਵੀ ਜਦੋਂ ਵੀ ਤੁਸੀਂ ਇਨਡੋਰਸ ਦੇ ਵਿੱਚ ਹੁੰਦੇ ਆ ਤਾਂ ਮਾਸਕ ਜਿਹੜਾ ਉਹ ਜ਼ਰੂਰ ਪਹਿਨਿਆ ਕਰੋ। ਲਾਜ਼ਮੀ ਨਹੀਂ ਕੀਤਾ, ਸਿਰਫ LA ਕਾਊਂਟੀ ਵਾਲਿਆਂ ਨੇ ਜਿਹੜਾ ਉਹ ਆਪਣਾ ਲਾਜ਼ਮੀ ਉੱਥੇ ਕੀਤਾ ਹੈਗਾ ਆ। ਸੋ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਬੈਡ ਚੱਲ ਰਹੀ ਆ। ਉੱਧਰ ਇਸੇ ਦੇ ਉੱਤੇ ਜਿਹੜੇ ਕਹਿ ਲਓ ਵੀ ਲੋਕ ਜਿਨ੍ਹਾਂ ਦੇ ਦਿਲ ਦੇ ਵਿੱਚ ਕੋਈ ਦਇਆ ਨਹੀਂ ਹੈਗੀ ਉਹ ਫੇਕ ਡੋਜ਼ ਕੋਵਿਡ-19 ਨੂੰ ਲੈ ਕੇ ਉਹ ਅਜੇ ਵੀ ਵੇਚੀ ਜਾਂਦੇ ਆ। ਮੈਕਸੀਕੋ ਤੋਂ ਇਹ ਖਬਰ ਆ ਰਹੀ ਆ, ਉੱਥੋਂ ਦੀ ਜਿਹੜੀ ਮੈਕਸੀਕੋ ਸਿਟੀ ਆ ਉੱਥੇ ਜਿਹੜੀ ਕਹਿੰਦੇ ਵੀ ਨਕਲੀ ਰੈਮਡਿਸਿਵਰ ਦੀ ਡਰੱਗ ਆ ਉਹ ਜਿਹੜੀ ਆ ਸੇਲ ਦੇ ਉੱਤੇ ਵੇਚਣ ਨੂੰ ਜਿਹੜੀ ਉਹ ਲਾਈ ਗਈ ਸੀ ਇੰਟਰਨੈਟ ਦੇ ਉੱਤੇ, ਅਤੇ ਇੱਕ ਪ੍ਰਾਈਵੇਟ ਹੌਸਪੀਟਲ ਦੇ ਉੱਤੇ ਜਿਹੜਾ US ਬਾਰਡਰ ਦੇ ਬਿਲਕੁਲ ਨਜ਼ਦੀਕ ਜਿਹੜਾ ਉਹ ਦੱਸਿਆ ਜਾਂਦਾ। ਸੋ ਇੱਦਾਂ ਦੀਆਂ ਖਬਰਾਂ ਆਪਾਂ ਨੂੰ ਪਹਿਲਾਂ ਇੰਡੀਆ ਦੇ ਵਿੱਚੋਂ ਹਰਜੋਤ ਸਿੰਘ ਜੀ ਆ ਰਹੀਆਂ ਸੀਗੀਆਂ। ਸੋ ਸਥਿਤੀ ਜਿਹੜੀ ਆ ਲਗਾਤਾਰ ਫਿਰ ਦੁਬਾਰਾ ਪੁੱਠਾ ਪਾਸਾ ਜਿਹੜਾ ਉਹ ਪੈਂਦਾ ਜਾ ਰਿਹਾ ਹੈ ਅਤੇ ਇਸ ਤੋਂ ਬਚਾਅ ਦੇ ਲਈ ਇਹੀ ਆ, ਬਾਰ-ਬਾਰ ਸਾਰੇ ਜਣੇ ਕਹਿ ਰਹੇ ਵੀ ਵੈਕਸੀਨ ਜੇ ਤੁਸੀਂ ਲਗਵਾਈ ਹੋਊਗੀ ਅਤੇ ਤੁਹਾਡੇ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਜਿਹੜਾ ਆ ਉਹ ਘੱਟ ਜਾਂਦਾ ਆ। ਹੁਣ ਆਪਾਂ ਕੱਲ੍ਹ ਵੀ ਦੱਸ ਰਹੇ ਸੀਗੇ ਵੀ ਬਹੁਤਾਤ ਦੇ ਵਿੱਚ ਜਿਹੜੇ ਅਨਵੈਕਸੀਨੇਟਿਡ ਆ ਉਹਨਾਂ ਦੀ ਇਹ ਹੁਣ ਪੈਂਡੈਮਿਕ ਜਿਹੜੀ ਉਹ ਬਣਦੀ ਜਾ ਰਹੀ ਆ ਵੀ ਉਹਨਾਂ ਕਰਕੇ ਮੁੜ ਦੁਬਾਰਾ ਜਿਹੜੇ ਕੇਸ ਆ ਉਹ ਵੱਧ ਰਹੇ ਹੈਗੇ ਆ। ਮੌਤਾਂ ਦੇ ਵਿੱਚੋਂ ਵੀ ਮੈਜੋਰਟੀ 97-99% ਜਿਹੜੇ ਉਹ ਹੋ ਰਹੇ ਆ, ਅਤੇ ਜਿਹੜੇ ਬਿਮਾਰ ਹੋ ਕੇ ਜਿਨ੍ਹਾਂ ਨੂੰ ਜਿਹੜੇ ਇਲਾਜ ਰੱਖਣਾ ਪੈ ਰਿਹਾ ਆ ਉਹ ਵੀ ਉਹ ਲੋਕ ਕਹਿੰਦੇ ਆ ਰਹੇ ਨੇ ਜਿਨ੍ਹਾਂ ਨੇ ਵੈਕਸੀਨੇਸ਼ਨ ਜਿਹੜੀ ਅਜੇ ਤੱਕ ਨਹੀਂ ਲਗਵਾਈ। ਸੋ ਇਹ ਸਾਰਿਆਂ ਨੂੰ ਸੁਹਿਰਦਤਾ ਦੇ ਨਾਲ ਜਿਹੜਾ ਸੋਚ ਵਿਚਾਰ ਕੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਬਿਲਕੁਲ, ਜੇ ਆਪਾਂ ਗੋਲਡਨ ਸਟੇਟ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਅਤੇ ਕੈਲੀਫੋਰਨੀਆ ਦੀਆਂ ਕਈ ਜਿਹੜੀਆਂ ਕਾਊਂਟੀਜ਼ ਆ ਉੱਥੇ ਇੰਨੇ ਜ਼ਿਆਦਾ ਕੇਸ ਵੱਧ ਗਏ ਆ, ਕਹਿੰਦੇ ਵੀ ਪਹਿਲਾਂ ਵਾਲੀ ਸਿਚੁਏਸ਼ਨ ਹੋ ਸਕਦੀ ਆ, ਕੁਛ ਬਿਜ਼ਨਸਸ ਸ਼ਟ ਡਾਊਨ ਲਈ ਕਰਨੇ ਪੈਣਗੇ ਜਾਂ ਉਹਨਾਂ ਨੂੰ ਕਿਹਾ ਜਾ ਸਕਦਾ ਵੀ ਤੁਹਾਨੂੰ ਜਿਹੜੇ ਬਿਜ਼ਨਸ ਆ ਸ਼ਟ ਡਾਊਨ ਕਰਨੇ ਪੈਣਗੇ। ਇਕੱਲੇ ਇੱਕ ਦਿਨ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕੱਲ੍ਹ 8000 ਪੋਜ਼ੀਟਿਵ ਕੇਸ ਜਿਹੜੇ ਆ ਪਾਏ ਗਏ ਹੈਗੇ ਆ। 4 ਕਾਊਂਟੀਆਂ ਜਿਹੜੀਆਂ ਆ ਲਾਸ ਐਂਜਲਸ, ਅਲਾਮੀਡਾ, ਕੰਟਰਾ ਕੋਸਟਾ ਅਤੇ ਸਲਾਨੋ, ਇਹਨਾਂ ਨੂੰ ਮੋਸਟ ਰੀਸਟ੍ਰਿਕਟਿਵ ਜਿਹੜਾ ਪਰਪਲ ਟਾਇਰ ਦੇ ਵਿੱਚ ਪਾਇਆ ਗਿਆ ਆ। ਅਤੇ ਕਈ ਬਿਜ਼ਨਸਸ ਨੂੰ ਸਟੇਟ ਕਹਿ ਸਕਦੀ ਆ ਵੀ ਤੁਸੀਂ ਫੁੱਲੀ ਨਾ ਓਪਨ ਕਰੋ, ਜਾਂ ਜਿਸ ਤਰ੍ਹਾਂ ਬਿਊਟੀ ਪਾਰਲਰ ਵਗੈਰਾ ਸੀ ਵੀ ਬਾਹਰ ਹੀ ਜਿਹੜਾ ਕੰਮ ਕਰੋ, ਅੰਦਰ ਨਹੀਂ ਕਰ ਸਕਦੇ ਹੈਗੇ। ਜੇ ਤੁਸੀਂ ਵੈਕਸੀਨੇਟਡ ਆ ਤੁਹਾਨੂੰ ਜਿਹੜਾ ਮਾਸਕ ਪਾਉਣਾ ਹੀ ਪੈਣਾ ਆ। ਸੋ ਇਹ ਸਿਚੁਏਸ਼ਨ ਜਿਹੜੀ ਕੈਲੀਫੋਰਨੀਆ 'ਚ ਬਣਦੀ ਜਾ ਰਹੀ ਆ, ਜਦੋਂ ਕਿ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਨੇ ਆਪਣਾ ਪੂਰਾ ਕੰਟਰੋਲ ਕਰ ਰਿਹਾ ਸੀ ਕਰੋਨਾ ਵਾਇਰਸ 'ਤੇ, ਪਰ 4 ਜੁਲਾਈ ਦੀਆਂ ਜਿਹੜੀਆਂ ਈਵੈਂਟਸ ਹੋਈਆਂ ਉਹ ਤੋਂ ਬਾਅਦ ਜਿਹੜਾ ਆ ਇਹ ਕਰੋਨਾ ਵਾਇਰਸ ਦੇ ਕੇਸ ਵਧਣੇ ਸ਼ੁਰੂ ਹੋ ਗਏ ਹੈਗੇ ਆ। ਦੂਜੇ ਪਾਸੇ ਅੱਜ ਕਾਂਗਰਸ ਦੇ ਵਿੱਚ ਹੀਅਰਿੰਗ ਵੀ ਚੱਲ ਰਹੀ ਸੀ ਡਾਕਟਰ ਫੌਚੀ ਦੀ, ਅਤੇ ਜਿਹੜੇ ਸੈਨੇਟਰ ਰੈਂਡ ਪੌਲ ਆ ਅਤੇ ਉਹਨਾਂ ਦੇ ਵਿੱਚ ਅਤੇ ਡਾਕਟਰ ਫੌਚੀ ਦੇ ਵਿਚਾਲੇ ਕਾਫੀ ਗਰਮਾ ਗਰਮੀ ਵਾਲਾ ਮਾਹੌਲ ਹੋਇਆ। ਮੈਂ ਹੋ ਗਈ ਵਾਹ ਜੀ, ਕਹਿੰਦੇ ਸੈਨੇਟਰ ਰੈਂਡ ਪੌਲ ਨੇ ਇਹ ਕਿਹਾ ਵੀ ਜਿਹੜੀ ਤੁਹਾਡੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਜਿਹੜੀ ਵੁਹਾਨ ਦੇ ਵਿੱਚ ਲੈਬ ਜਿਹਨੂੰ ਤੁਸੀਂ ਫੰਡ ਕਰ ਰਹੇ ਆ ਉੱਥੋਂ ਇਹ ਫੈਲਿਆ,
ਤੁਸੀਂ ਦੱਸਦੇ ਨਹੀਂ, ਅਤੇ ਉਹ ਡਾਕਟਰ ਫੌਸ਼ੀ ਕਹਿੰਦਾ ਵੀ ਨਹੀਂ ਇਹ ਉੱਥੋਂ ਨਹੀਂ ਹੋਇਆ। ਸੋ ਕਾਫੀ ਜਿਹੜਾ ਅੱਜ ਉਹਨਾਂ ਦਾ ਗਰਮੀ ਵਾਲਾ ਮਾਹੌਲ ਹੋਇਆ। ਬਿਲਕੁਲ ਜੀ, ਇੱਕ ਦੂਜੇ ਨੂੰ ਝੂਠੇ ਜਿਹੜਾ ਆ ਉਹ ਉਹਨਾਂ ਨੇ ਆਖਿਆ ਤੇ ਜਦ ਇਦਾਂ ਦੀ ਜ਼ਿਕਰ ਹੋਇਆ ਤਾਂ ਡਾਕਟਰ ਫੌਚੀ ਨੇ ਅੱਗੋਂ ਉਹਨਾਂ ਨੂੰ ਮੋੜਵਾਂ ਜਵਾਬ ਇਹ ਕਹਿ ਦਿੱਤਾ ਵੀ ਜੇ ਕੋਈ ਇਸ ਮੀਟਿੰਗ ਦੇ ਵਿੱਚ ਇਸ ਟੈਸਟੀਮੋਨੀ 'ਚ ਜਿਹੜਾ ਵੀ ਝੂਠ ਬੋਲ ਰਿਹਾ ਉਹ ਤੁਸੀਂ ਹੈਗੇ ਆ। ਸੋ ਇਹਨਾਂ ਦੀ ਜਿਹੜੀ ਤਲਖੀ ਹੈ ਚਿਰ ਦੀ ਜਿਹੜੀ ਉਹ ਚੱਲਦੀ ਆ ਰਹੀ ਹੈਗੀ ਆ, ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਵੀ ਜਿਹੜਾ ਹੈ ਇਹ ਸਾਰਾ ਕੁਝ ਹੈਗਾ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਉਹ ਖੁਦ ਡਾਕਟਰ ਨੇ, ਡਾਕਟਰ ਰੈਂਡ ਪੌਲ ਜਿਹੜੇ ਉਹ ਹੈਗੇ ਨੇ, ਅਤੇ ਫਿਰ ਵੀ ਉਹ ਕਾਫੀ ਜਿਹੜੇ ਆ ਇਸ ਚੀਜ਼ ਦੇ ਖਿਲਾਫ ਆ, ਵੈਕਸੀਨੇਸ਼ਨ ਅਤੇ ਉਹ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜੇ ਉਹ ਦੇਖੇ ਜਾਂਦੇ ਨੇ। ਉੱਧਰ ਟੋਕੀਓ ਓਲੰਪਿਕਸ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਸੰਖਿਆ ਵੱਧ ਕੇ 71 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਨਵੇਂ 13 ਕੇਸ ਜਿਹੜੇ ਕਹਿੰਦੇ ਵੀ ਅੱਜ ਮੰਗਲਵਾਰ ਨੂੰ ਜਿਹੜੇ ਉਹ ਆਏ ਹੈਗੇ ਆ। ਟੋਕੀਓ ਦੇ ਲੋਕ ਅਤੇ ਉੱਥੋਂ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਤਾਂ ਕਿਹਾ ਸੀਗਾ ਵੀ ਭਾਈ ਓਲੰਪਿਕ ਤਾਂ ਲਾਗੇ ਛਾਗੇ ਮਨਾ ਲਿਆਓ, ਜਿੰਨਾ ਤੁਸੀਂ ਖਰਚੇ ਦੀ ਗੱਲ ਕਰ ਰਹੇ ਨੇ ਵੀ ਗੇਮਸ ਦੇ ਉੱਤੇ ਖਰਚੇ ਦੇ ਕਰਕੇ ਲੂਜ਼ ਹੋਣਾ, ਕਹਿੰਦੇ ਵੀ ਜੇ ਬਾਅਦ ਦੇ ਵਿੱਚ ਇੱਥੇ ਇਹ ਫੈਲ ਗਿਆ ਜ਼ਿਆਦਾ ਅਤੇ ਉਹਦੇ ਨਾਲੋਂ ਕਈ ਗੁਣਾ ਵੱਧ ਖਰਚਾ ਹੋਣਾ ਹੈ ਉਸ ਨੂੰ ਜਿਹੜਾ ਕਾਬੂ ਕਰਨ ਦੇ ਲਈ। ਸੋ ਪਰ ਹੁਣ ਓਲੰਪਿਕਸ ਜਿਹੜੀਆਂ ਉਹ ਹੋਣ ਜਾ ਰਹੀਆਂ ਹੈਗੀਆਂ ਆ। ਸੋ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ ਇਸ ਦੇ ਵਿੱਚੋਂ ਇਹਨਾਂ ਨੂੰ ਲੰਘਣਾ ਪੈਣਾ ਆ। 14 ਦਿਨ ਦੇ ਕੁਆਰੰਟੀਨ ਜੇ ਕੋਈ ਹੁੰਦਾ ਹੈ ਉਸ ਤੋਂ ਬਾਅਦ ਦੇ ਵਿੱਚ ਦੇਖਣਾ ਪਊਗਾ। ਬਾਕੀ ਜਿਹੜੇ ਖਿਡਾਰੀ ਆ ਹੋਰ ਜਿਹੜੇ ਖੇਡਣ ਵਾਲੇ ਹੋਣੇ ਆ, ਨਾਲ ਕਈ ਜਿਹੜੇ ਹੁੰਦੇ ਆ ਵੋਲੰਟੀਅਰਸ ਹੁੰਦੇ ਆ, ਕਾਂਟਰੈਕਟਰਸ ਹੁੰਦੇ ਆ। ਸੋ ਇਹ ਕਾਫੀ ਇੱਕ ਵੱਡੀ ਜਿਹੜੀ ਸਿਰਦਰਦੀ ਆ ਓਲੰਪਿਕਸ ਕਰਵਾਉਣਾ ਜਿਹੜਾ ਆ ਉਹ ਜਾਪਾਨ ਦੇ ਲਈ ਉਹ ਰਹਿਣ ਵਾਲੀ ਆ। ਜੀ, ਅਗਲੀ ਖਬਰ ਪਲਾਨੋ ਟੈਕਸਸ ਤੋਂ ਆ ਰਹੀ ਹੈ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਉੱਥੇ ਇੱਕ ਜਿਹੜਾ ਹਾਊਸ ਆ ਉਹ ਐਕਸਪਲੋਡ ਹੋ ਗਿਆ, ਜਿਹਦੇ ਵਿੱਚ 6 ਲੋਕ ਰਹਿੰਦੇ ਸੀ, ਉਹ ਫੱਟੜ ਹੋਏ ਆ। ਲੱਕਲੀ ਕਿਸੇ ਦੀ ਜਿਹੜਾ ਜਾਨਲੇਵਾ ਹਮਲਾ ਨਹੀਂ ਹੋਇਆ, ਜਾਨਲੇਵਾ ਨੁਕਸਾਨ ਨਹੀਂ ਹੋਇਆ। ਇਹ ਜਿਹੜਾ ਪਲਾਨੋ ਟਾਊਨ ਆ ਟੈਕਸਸ ਦੇ ਵਿੱਚ 20 ਮੀਲ ਨਾਰਥ ਆਫ ਡਾਊਨਟਾਊਨ ਡੈਲਸ 'ਤੇ ਹੈਗਾ ਆ, ਅਤੇ ਕਹਿੰਦੇ ਵੀ ਮੇਨ ਰੀਜ਼ਨ ਇਹਦਾ ਉੱਥੇ ਦਾ ਇਲੈਕਟ੍ਰੀਸਿਟੀ ਕਰਕੇ ਹੋ ਸਕਦਾ ਆ। ਇਹ ਜਿਹੜੀ ਨਵੀਂ ਇਲੈਕਟ੍ਰੀਸਿਟੀ ਅਤੇ ਗੈਸ ਲੀਕ ਕਰਕੇ। ਸੋ ਨਵੀਂ ਜਿਹੜੀ ਇਹ ਇਨਵੈਸਟੀਗੇਸ਼ਨ ਸਟਿਲ ਪੈਂਡਿੰਗ ਆ, ਪਰ ਜਿਹੜੇ ਸਾਰੀਆਂ ਦਿਸ਼ਾਵਾਂ ਜਿਹੜੀਆਂ ਆ ਉਹ ਉੱਧਰ ਨੂੰ ਹੀ ਜਾਂਦੀਆਂ ਵੀ ਉੱਥੋਂ ਗੈਸ ਲੀਕ ਕਰਕੇ ਇਹ ਜਿਹੜਾ ਆ ਬਲਾਸਟ ਹੋਇਆ। ਜੀ, ਆਪਣੇ ਗਵਾਂਢੀ ਸੂਬੇ ਓਰੇਗਨ ਦੇ ਵਿੱਚ ਇਸ ਟਾਈਮ ਜਿਹੜੀ ਵਾਈਲਡ ਫਾਇਰ ਲੱਗੀ ਆ ਉਹ ਇੰਨੀ ਕੁ ਜ਼ਿਆਦਾ ਵਿਸ਼ਾਲ ਜਿਹੜੀ ਉਹ ਹੋ ਚੁੱਕੀ ਆ। ਜਿਹੜੇ ਮੀਟੀਓਲੋਜਿਸਟ ਦੱਸ ਰਹੇ ਆ ਵੀ ਇਹ ਆਪਣਾ ਹੀ ਉਸ ਇਲਾਕੇ ਦੇ ਵਿੱਚ ਵੈਦਰ ਕ੍ਰੀਏਟ ਕਰ ਰਹੀ ਹੈਗੀ ਆ। 537 ਸਕੁਏਅਰ ਮੀਲ ਦੇ ਰਕਬੇ ਦੇ ਵਿੱਚ ਇਸ ਟਾਈਮ ਇਹ ਜਿਹੜੀ ਬੂਟਲੈਗ ਫਾਇਰ ਆ ਉਹ ਫੈਲੀ ਹੋਈ ਆ। ਕਹਿੰਦੇ ਵੀ ਕੱਲ੍ਹ ਇਹ 3,64,113 ਏਕੜ ਦੇ ਵਿੱਚ ਫੈਲ ਚੁੱਕੀ ਹੈ ਅਤੇ 30% ਇਸ ਨੂੰ ਕੰਟੇਨਡ ਦੱਸਿਆ ਜਾ ਰਿਹਾ ਹੈ। ਓਰੇਗਨ ਡਿਪਾਰਟਮੈਂਟ ਆਫ ਫੋਰੈਸਟਰੀ ਜਿਹੜੀ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦੱਸੀ ਆ। 13 ਸੂਬਿਆਂ ਦੇ ਵਿੱਚ ਵੈਸਟਰਨ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਇਸ ਟਾਈਮ 80 ਜਿਹੜੀਆਂ ਆ ਉਹ ਵੱਡੀਆਂ ਅੱਗਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਆ, ਅਤੇ ਇਹ ਜਿਹੜਾ ਆ ਉਹ ਬਹੁਤ ਜ਼ਿਆਦਾ ਸਥਿਤੀ ਜਿਹੜੀ ਉਹ ਬੈਡ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ। ਕਹਿੰਦੇ ਵੀ ਇਸ ਇਲਾਕੇ ਦੇ ਵਿੱਚ ਆਮ ਦੇ ਨਾਲੋਂ 10 ਡਿਗਰੀ ਜਿਹੜਾ ਤਾਪਮਾਨ ਆ ਉਹ ਆਉਂਦੇ 2 ਦਿਨਾਂ ਦੇ ਲਈ ਵੱਧ ਰਹਿਣ ਵਾਲਾ ਹੈਗਾ ਆ। ਇਸ ਮੌਕੇ ਜਿਹੜੀਆਂ ਐਕਸੈਸਿਵ ਹੀਟ ਵਾਰਨਿੰਗਸ ਆ ਅਤੇ ਉਹ ਸਾਰੀਆਂ ਚੀਜ਼ਾਂ ਆ ਉਹ ਹੁਣ ਤੱਕ 6.5 ਲੱਖ ਲੋਕਾਂ ਦੇ ਉੱਤੇ ਜਿਹੜੀਆਂ ਉਹ ਲਾਗੂ ਕੀਤੀਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹਦੇ ਕਰਕੇ ਓਵਰਆਲ ਵੈਦਰ ਜਿਹੜਾ ਆ ਉਹ ਚੇਂਜ ਹੋ ਰਿਹਾ ਆ। ਜਿਹੜਾ ਨੈਸ਼ਨਲ ਵੈਦਰ ਸਰਵਿਸ ਦਾ ਵੈਦਰ ਪ੍ਰੈਡਿਕਸ਼ਨ ਸੈਂਟਰ ਆ ਉਹਨਾਂ ਨੇ ਜਿਹੜੀ ਇਸ ਦੇ ਸੈਟਲਾਈਟ ਤਸਵੀਰਾਂ ਜਿਹੜੀਆਂ ਜਾਰੀ ਕਰਦੇ ਹੋਏ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਉਹ ਧੂੰਆਂ ਆ ਉਹ ਕਿੱਥੇ ਤੱਕ ਵੈਸਟਰਨ ਕੈਨੇਡਾ ਤੱਕ ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਅਮਰੀਕਾ ਦੇ ਜਿਹੜਾ ਉਹ ਪਹੁੰਚ ਰਿਹਾ ਹੈਗਾ ਆ, ਜਿਹੜੇ ਹਵਾ ਦੇ ਵਿੱਚ ਜਿਹੜਾ ਉਹ ਜਿਹੜਾ ਨਾਲ ਮਿਲ ਕੇ। ਸੋ ਉਸ ਸੂਬੇ ਦੀ ਹਰਜੋਤ ਸਿੰਘ ਜੀ ਇਹ ਤੀਜੀ ਸਭ ਤੋਂ ਵੱਡੀ ਜਿਹੜੀ ਇਹ ਅੱਗ ਹੈ ਇਸ ਟਾਈਮ ਬਣ ਚੁੱਕੀ ਹੋਈ ਹੈਗੀ ਆ। ਉੱਧਰ ਜਿਹੜੀ ਡਿਕਸੀ ਫਾਇਰ ਕੈਲੀਫੋਰਨੀਆ ਦੇ ਵਿੱਚ ਲੱਗੀ ਹੋਈ ਆ ਉਹ ਵੀ ਜਿਹੜਾ ਭਿਆਨਕ ਰੂਪ ਆ ਉਹ ਲਗਾਤਾਰ ਅਖਤਿਆਰ ਕਰਦੀ ਜਾ ਰਹੀ ਆ। ਇਹ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਵਿੱਚ ਅੱਗ ਲੱਗਣ ਦਾ ਕਾਰਨ PG&E ਦਾ ਜਿਹੜਾ ਖਰਾਬ ਉਪਕਰਨ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈਗਾ। ਜੀ ਬਿਲਕੁਲ, ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਇਹਨਾਂ ਜਗ੍ਹਾ ਦੇ ਉੱਤੇ ਬੁਲਾਇਆ ਜਾ ਰਿਹਾ ਹੈਗਾ। ਅਤੇ ਮੰਡੇ ਨੂੰ ਵੀ ਕੱਲ੍ਹ ਵੀ ਜਾਣੀ ਕਿ ਟੈਂਪਰੇਚਰ ਬਹੁਤ ਹਾਈ ਸੀ, ਇਹਦੇ ਕਰਕੇ ਵੀ ਜਿਹੜਾ ਕਾਫੀ
ਫਿਕਰ ਰਿਹਾ ਫਾਇਰ ਫਾਈਟਰਸ ਨੂੰ। 23,000 ਏਕੜ ਜਿਹੜੇ ਕੈਲੀਫੋਰਨੀਆ ਨਵਾਡਾ ਸਟੇਟ ਲਾਈਨ ਦੇ ਉੱਤੇ ਜਿਹੜੀ ਅੱਗ ਲੱਗੀ ਆ ਉਹਦੀ ਭੇਂਟ ਚੜ੍ਹ ਗਏ ਹੈਗੇ ਆ। ਅਤੇ ਹਜੇ ਤੱਕ ਕਹਿੰਦੇ ਵੀ ਐਲਪਾਈਨ ਕਾਉਂਟੀ ਜਿਹਦੇ ਵਿੱਚ ਸਮਾਲ ਟਾਊਨ ਮਾਰਕ ਲੇਵਿਲ ਕਰਕੇ ਆ 0% ਕੰਟੇਨਡ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਜਾਂ ਡਿਕਸੀ ਫਾਇਰ ਬਿਊਟ ਕਾਉਂਟੀ ਦੇ ਵਿੱਚ ਆ 30,000 ਏਕੜ ਸੜ ਕੇ ਸਵਾਹ ਹੋ ਗਏ, ਸਿਰਫ 15% ਹੀ ਜਿਹੜੀ ਕੰਟੇਨ ਹੋਈ ਹੈਗੀ ਆ। ਇਸੇ ਤਰ੍ਹਾਂ ਬੈਕਵਰਥ ਕੰਪਲੈਕਸ ਫਾਇਰ ਪਲੂਮਸ ਨੈਸ਼ਨਲ ਫੋਰੈਸਟ ਦੇ ਵਿੱਚ ਆ, ਉਹ ਜੁਲਾਈ 3 ਤੋਂ ਲੱਗੀ ਹੋਈ ਆ, ਜਿਸ ਨੇ 1,05,343 ਏਕੜ ਜਿਹਦੇ ਵਿੱਚ ਸੜ ਕੇ ਸਵਾਹ ਹੋ ਗਏ ਆ। 88% ਉਹ ਕੰਟੇਨ ਹੋ ਗਈ ਹੈਗੀ ਆ। US ਫੋਰਸ ਸਰਵਿਸ ਜਿਹੜੀ ਆ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਫਾਇਰ ਫਾਈਟਰਸ ਦੇ ਨਾਲ ਰਲ ਕੇ ਅੱਗਾਂ ਬੁਝਾਉਣ ਲੱਗੇ ਹੋਏ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੇਰੂ ਜਿਹੜਾ ਮੁਲਕ ਆ ਉਸ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਚੱਲ ਰਹੀਆਂ ਸੀ, ਕਹਿੰਦੇ ਵੀ ਇੱਕ ਲੈਫਟਿਸਟ ਪੇਂਡੂ ਇਲਾਕੇ ਦਾ ਰੂਰਲ ਇੱਕ ਟੀਚਰ ਆ, ਉਸ ਨੂੰ ਪ੍ਰੈਜ਼ੀਡੈਂਟ ਇਲੈਕਟ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਆ। ਬਿਲਕੁਲ ਪੋਲੀਟਿਕਸ ਦੇ ਲਈ, ਸਿਆਸਤ ਦੇ ਵਿੱਚ ਇਹ ਬਿਲਕੁਲ ਨਵਾਂ ਆ। ਫਰੈਸ਼ਮੈਨ ਕਹਿੰਦੇ ਆ ਵੀ ਉਹ ਹੈਗਾ ਆ, ਨੋਵਿਸ ਵੀ ਜਿਹੜਾ ਸ਼ਬਦ ਉਸ ਦੇ ਲਈ ਵਰਤਿਆ ਜਾ ਰਿਹਾ। ਪੈਡਰੋ ਕੈਸਟਿਲੋ ਕਹਿੰਦੇ ਆ ਵੀ ਇਸ ਦੇ ਵਿੱਚ ਹੈਗਾ ਆ। ਸੋ ਕਹਿੰਦੇ ਵੀ 40 ਸਾਲਾਂ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਲੌਂਗੈਸਟ ਇਲੈਕਟਰਲ ਕਾਊਂਟ ਜਿਹੜਾ ਹੁਣ ਤੱਕ ਬਣਿਆ ਆ, ਅਤੇ ਇਸ ਨੂੰ ਜੇਤੂ ਘੋਸ਼ਿਤ ਕੀਤਾ ਜਾ ਰਿਹਾ ਹੈਗਾ ਆ। ਕਹਿੰਦੇ ਵੀ ਇਸ ਖੱਬੇ ਪੱਖੀ ਟੀਚਰ ਨੇ, ਅਧਿਆਪਕ ਨੇ, ਇੱਕ ਰਾਈਟ ਵਿੰਗ ਦਾ ਜਿਹੜਾ ਕਿਯੂਕੋ ਫੂਜੀਮੋਰੀ ਪੋਲੀਟੀਸ਼ੀਅਨ ਸੀਗਾ, ਉਸ ਨੂੰ ਹੁਣ ਤੱਕ 44,000 ਵੋਟਾਂ ਦੇ ਨਾਲ ਹਰਾ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਮਹੀਨਾ ਹੋ ਗਿਆ ਆ ਇਲੈਕਸ਼ਨਾਂ ਦੀ, ਜਿਹੜੀ ਉੱਥੇ ਜਿਹੜੀਆਂ ਚੋਣਾਂ ਹੋਈਆਂ ਦੀ ਉਸ ਦੀ ਜਿਹੜੀ ਆ ਗਿਣਤੀ ਆ ਉਸ ਨੂੰ ਕਰਦੇ ਹੋਏ। ਸੋ ਇਹ ਹੁਣ ਦੇਖਦੇ ਹਾਂ ਵੀ ਇਹਦੇ ਆਉਣ ਦੇ ਨਾਲ ਕਿੰਨਾ ਕੁ ਜਿਹੜਾ ਆ ਪੇਰੂ ਦਾ ਕੋਈ ਸੁਧਾਰ ਜਾਂ ਉਹ ਸਾਰਾ ਕੁਛ ਜਿਹੜਾ ਉਹ ਵੱਧ ਸਕੇਗਾ ਜਾਂ ਨਹੀਂ। ਜੀ, ਅਗਲੀ ਖਬਰ ਆਪਣੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਉੱਥੇ ਮਨਮੀਤ ਸਿੰਘ ਭੁੱਲਰ, ਸਰੋਤਿਆਂ ਨੂੰ ਯਾਦ ਹੋਊਗਾ, ਮੈਂਬਰ ਪਾਰਲੀਮੈਂਟ ਹੁੰਦੇ ਸੀ, ਉਹਨਾਂ ਦੀ ਡੈਥ ਹੋ ਗਈ ਸੀ ਇੱਕ ਐਕਸੀਡੈਂਟ 'ਚ। ਉਹ ਵੀ ਉਸ ਤਰ੍ਹਾਂ ਜਿਸ ਤਰ੍ਹਾਂ ਇੱਕ ਕਿਸੇ ਲੇਡੀ ਦੀ ਕਾਰ ਸਨੋ 'ਚ ਫਸੀ ਹੋ ਸੀ ਤੇ ਹੈਲਪ ਕਰ ਰਹੇ ਸੀ। ਸੋ ਉਹਨਾਂ ਨੇ ਇੱਕ ਫਾਊਂਡੇਸ਼ਨ ਬਣਾਈ ਸੀ, ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ, ਉਹਨਾਂ ਦੇ ਨਾਮ ਦੇ ਉੱਤੇ। ਪਰ ਉਹ ਜਦੋਂ ਮੈਂਬਰ ਪਾਰਲੀਮੈਂਟ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਅਤੇ ਹਿੰਦੂ ਰਹਿੰਦੇ ਆ ਉਹਨਾਂ ਦੇ ਹੱਕ ਦੀ ਆਵਾਜ਼ ਉਠਾਈ ਸੀ ਵੀ ਉਹਨਾਂ ਸਾਰਿਆਂ ਨੂੰ ਕੈਨੇਡਾ ਦੇ ਵਿੱਚ ਪੋਲੀਟੀਕਲ ਅਸਾਈਲਮ ਦਿੱਤਾ ਜਾਵੇ, ਕਿਉਂਕਿ ਜਿਹੜੇ ਉੱਥੇ ਦੇ ਤਾਲੀਬਾਨ ਆ ਉਹ ਜ਼ੁਲਮ ਬਹੁਤ ਕਰ ਰਹੇ ਆ। ਆਪਾਂ ਦੇਖਿਆ ਇੱਕ ਵਾਰੀ ਗੁਰਦੁਆਰਾ ਸਾਹਿਬ 'ਤੇ ਅਟੈਕ ਕਰਕੇ 35-40 ਦੇ ਕਰੀਬ ਆਪਣੇ ਸਿੱਖ ਜਿਹੜੇ ਆ ਉਹ ਮਾਰ ਦਿੱਤੇ ਸੀ। ਸੋ ਅੱਜ ਇੱਕ ਵਾਰੀ ਫਿਰ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ, ਖਾਲਸਾ ਏਡ ਕੈਨੇਡਾ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ, ਤਿੰਨੇ ਜਿਹੜੀਆਂ ਕਾਫੀ ਵੱਡੀਆਂ ਤਕੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਇਹਨਾਂ ਨੇ ਫਿਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਕਿਹਾ ਵੀ ਉੱਥੇ ਸਿਚੁਏਸ਼ਨ ਬਹੁਤ ਵਰਸਟ ਹੁੰਦੀ ਜਾ ਰਹੀ ਆ। ਤੁਸੀਂ ਦੇਖ ਹੀ ਲਿਆ ਵੀ ਜਰਨਲਿਸਟ ਦਨੀਸ਼ ਜਿਹੜਾ ਸਦੀਕੀ ਆ, ਉਸ ਦੀ ਜਿਹੜੀ ਮੌਤ ਹੋ ਗਈ। ਉਹ ਉੱਥੇ ਕਵਰੇਜ ਕਰ ਰਿਹਾ ਸੀ, ਬਹੁਤ ਹੀ ਟੌਪ ਨੌਚ ਉਹ ਜਰਨਲਿਸਟ, ਫੋਟੋ ਜਰਨਲਿਸਟ ਸੀਗਾ। ਅਤੇ ਤੁਸੀਂ ਜਿਹੜੇ ਆ ਵੀ ਅਫਗਾਨਿਸਤਾਨ ਦੇ ਜਿਹੜੇ ਸਿੱਖ ਆ ਅਤੇ ਹਿੰਦੂ ਆ ਉਹਨਾਂ 'ਤੇ ਜ਼ੁਲਮ ਹੋ ਰਿਹਾ, ਉਹ ਬਹੁਤ ਘਬਰਾਹਟ ਵਾਲੇ ਮਾਹੌਲ 'ਚ ਆ। ਪਤਾ ਨਹੀਂ ਵੀ ਕਿਹੜੇ ਵੇਲੇ ਤਾਲੀਬਾਨ ਨੇ ਉੱਥੇ ਕਬਜ਼ਾ ਕਰ ਲੈਣਾ, ਅਤੇ ਉਹਨਾਂ ਸਾਰਿਆਂ ਨੂੰ ਤੁਸੀਂ ਜਿਹੜਾ ਆ ਪੋਲੀਟੀਕਲ ਅਸਾਈਲਮ ਦਿਓ। ਸੋ ਹੁਣ ਇਹ ਦੇਖਦੇ ਆ ਵੀ ਕੈਨੇਡਾ ਦੀ ਜਿਹੜੀ ਸਰਕਾਰ ਆ ਉਹ ਇਹਦੇ 'ਤੇ ਕਿੰਨਾ ਕੁ ਜਿਹੜਾ ਅਸਰ ਕਰਦੀ ਹੈਗੀ ਆ। ਪਰ ਕਹਿੰਦੇ ਵੀ 60 ਦੇ ਕਰੀਬ ਰਿਫਿਊਜੀ ਆਲਰੇਡੀ ਕੈਨੇਡਾ 'ਚ ਆ ਚੁੱਕੇ ਆ, 120 ਦੇ ਕਰੀਬ ਜਿਹੜੇ ਆ ਉਹ ਲਾਈਨ ਦੇ ਵਿੱਚ ਹੈਗੇ। ਬਹੁਤ ਕਿਸੇ ਟਾਈਮ ਦੇ ਉੱਤੇ ਸਿੱਖ ਰਾਜ ਕਰਦੇ ਸੀ ਅਫਗਾਨਿਸਤਾਨ 'ਚ, ਅਤੇ ਸਿੱਖਾਂ ਦੀ ਈਵਨ 8-10-15 ਸਾਲ ਪਹਿਲਾਂ ਵੀ ਪਾਪੂਲੇਸ਼ਨ ਕਾਫੀ ਜ਼ਿਆਦਾ ਸੀ। ਪਰ ਜਿੰਨਾ ਉੱਥੇ ਲੜਾਈ ਵਾਲਾ ਮਾਹੌਲ ਰਿਹਾ ਅਤੇ ਜਿਹੜੇ ਸਿੱਖ ਅਤੇ ਹਿੰਦੂ ਆ ਜਿਹੜੇ ਮਿਨੋਰਟੀਜ਼ ਆ ਉਹਨਾਂ ਨੇ ਜਾਂ ਤਾਂ ਉਹ ਪਾਕਿਸਤਾਨ ਮੂਵ ਹੋ ਗਏ ਜਾਂ ਇੰਡੀਆ ਮੂਵ ਹੋ ਗਏ, ਅਤੇ ਜਾਂ ਜਿਹੜੇ ਵਿਚਾਰੇ ਬਹੁਤ ਗਰੀਬ ਹੈਗੇ ਆ ਉਹ ਹਜੇ ਵੀ ਉੱਥੇ ਫਸੇ ਹੋਏ ਹੈਗੇ ਆ। ਬਿਲਕੁਲ ਜੀ। ਜਿਨ੍ਹਾਂ ਦਾ ਜਿਹੜਾ ਕੰਮ ਕਾਜ ਸੀਗਾ, ਜੋ ਕੁਛ ਵੀ ਸੀਗਾ, ਜਿੱਥੇ ਸਾਰੀ ਉਮਰ ਜੰਮੇ ਪਲੇ ਵੱਡੇ ਹੋਏ ਆ, ਉਹਨਾਂ ਨੂੰ ਉਹ ਇਲਾਕੇ ਜਿਹੜੇ ਆ ਉਹ ਹੁਣ ਛੱਡਣੇ ਪੈ ਰਹੇ ਆ। ਤਾਲੀਬਾਨੀ ਕਹਿਰ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਅਤੇ ਆਪਾਂ ਨੂੰ ਪਤਾ ਹੀ ਆ ਵੀ ਮੁੱਢ ਤੋਂ ਹੀ ਜਿਹੜਾ ਉੱਥੇ ਮਾਈਨੋਰਟੀਜ਼ ਦੇ ਨਾਲ ਧੱਕਾ ਹੁੰਦਾ ਜਿਹੜਾ ਉਹ ਆ ਰਿਹਾ ਹੈ। ਬਹੁਤ ਜਿਹੜਾ ਜ਼ੁਲਮ, ਇਕੱਲਾ ਧੱਕਾ ਹੀ ਨਹੀਂ, ਜ਼ੁਲਮ ਜਿਹੜਾ ਹੈ ਉਹਨਾਂ ਦੇ ਨਾਲ ਜਿਹੜਾ ਉਹ ਹੋ ਰਿਹਾ ਹੈਗਾ। ਇਹਦੇ ਸੰਬੰਧ ਦੇ ਵਿੱਚ NDP ਦੇ ਲੀਡਰ ਵੀ ਜਗਮੀਤ ਸਿੰਘ ਆ, ਉਹਨਾਂ ਨੇ ਵੀ ਜਿਹੜਾ
ਉੱਥੇ ਦੀ ਕੈਨੇਡਾ ਦੀ ਇਮੀਗ੍ਰੇਸ਼ਨ ਤੇ ਫੋਰਨ ਅਫੇਅਰ ਦੇ ਮਿਨਿਸਟਰਸ ਨੂੰ ਕਿਹਾ ਵੀ ਜਲਦੀ ਤੋਂ ਜਲਦੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਤੇ ਹਿੰਦੂ ਰਹਿੰਦੇ ਆ ਮਿਨੋਰਟੀਜ਼, ਉਹਨਾਂ ਦੇ ਜਿਹੜੇ ਕੇਸ ਆ ਉਹਨਾਂ ਨੂੰ ਐਕਸਪਾਈਡੇਟ ਕਰੋ ਤਾਂ ਕਿ ਉਹ ਇੱਥੇ ਛੇਤੀ ਤੋਂ ਛੇਤੀ ਪਹੁੰਚ ਸਕਣ। ਉਹਨਾਂ ਨੇ ਉਹਦੇ ਵਿੱਚ ਇਹ ਵੀ ਲਿਖਿਆ ਹੈ ਵੀ ਸਿੱਖ ਗੁਰਦੁਆਰਾ ਸਾਹਿਬ ਜਿਹੜਾ ਕਾਬਲ ਅਫਗਾਨਿਸਤਾਨ ਸੀ, ਉੱਥੇ 25 ਜਿਹੜੇ ਸੀਗੇ ਸੰਗਤ ਦੇ ਮੈਂਬਰ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਜਿਹੜਾ ਓਪੀਓਇਡ ਕ੍ਰਾਈਸਿਸ ਆ ਉਹ ਵੱਧਦਾ ਜਾ ਰਿਹਾ ਆ। ਸੰਨ 2000 ਤੋਂ ਲੈ ਕੇ ਹੁਣ ਤੱਕ ਇਸ ਓਪੀਓਇਡ ਕ੍ਰਾਈਸਿਸ ਦੇ ਕਰਕੇ 5 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਹੋਈਆਂ ਆ। ਸੋ ਇਸ ਨੂੰ ਲੈ ਕੇ ਜਿਹੜਾ ਜੌਨਸਨ ਐਂਡ ਜੌਨਸਨ ਜਿਹੜੀ ਬਿਗ ਫਾਰਮਾ ਡਰੱਗ ਮੇਕਰ ਕੰਪਨੀ ਆ, ਅਤੇ ਉਸ ਦੇ ਨਾਲ ਕਹਿੰਦੇ 3 ਹੋਰ ਜਿਹੜੀਆਂ ਡਰੱਗ ਡਿਸਟਰੀਬਿਊਸ਼ਨ ਕੰਪਨੀਜ਼ ਹੈਗੀਆਂ ਆ, ਉਹ ਇਸ ਮੌਕੇ 26 ਬਿਲੀਅਨ ਡਾਲਰ ਦੀ ਜਿਹੜੀ ਸੈਟਲਮੈਂਟ ਆ ਉਹ ਕਰਨ ਜਾ ਰਹੀਆਂ ਆ। ਇਸ ਕਹਿੰਦੇ ਵੀ ਪਲਾਨ ਦੇ ਨਾਲ ਸੰਬੰਧਿਤ 2 ਲੋਕਾਂ ਨੇ ਐਸੋਸੀਏਟ ਪ੍ਰੈਸ ਨੂੰ ਇਹ ਪਲਾਨ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਇਹਨਾਂ ਕੰਪਨੀਆਂ ਦੇ ਖਿਲਾਫ ਲੋਕਾਂ ਦੇ ਦੁਆਰਾ ਲਾਸੂਟ, ਕਲਾਸ ਐਕਸ਼ਨ, ਜਿਹੜੇ ਲਾਸੂਟਸ ਆ, ਹੋਰ ਬਹੁਤ ਕੁਛ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਟਰਾਇਲ ਕਹਿੰਦੇ ਆ ਵੀ ਇਸ ਮੌਕੇ ਜਿਹੜਾ ਉਹ ਚੱਲਦਾ ਰਹੂਗਾ, ਅਤੇ ਪਰ ਜਿਹੜੀਆਂ ਸੈਟਲਮੈਂਟਸ ਜਿਹੜੀਆਂ ਹੈਗੀਆਂ ਆ ਉਸ ਦੇ ਨਾਲ ਜਿਹੜੀਆਂ ਡਰੱਗ ਮੈਨੂਫੈਕਚਰਰਸ ਆ ਉਹੀ ਸਿਰਫ ਐਜ਼ ਏ ਡਿਫੈਂਡੈਂਟ ਜਿਹੜੇ ਆ ਉਹ ਰਹਿ ਜਾਣਗੇ। ਸੋ ਆਲਰੇਡੀ ਇੱਕ ਕਹਿੰਦੇ ਆ ਵੀ ਇੱਕ ਬਹੁਤ ਵੱਡੀ ਡੀਲ ਜਿਹੜੀ ਉਹ ਮੰਨੀ ਜਾ ਰਹੀ ਹੈਗੀ ਆ। ਇਸ ਤੋਂ ਪਹਿਲਾਂ ਕਾਰਡੀਨਲ ਹੈਲਥ ਮੈਕਿਨਸਨ ਇਹਨਾਂ ਨੇ ਮਿਡ ਟਰਾਇਲ ਦੇ ਵਿੱਚ ਹੀ 1.1 ਬਿਲੀਅਨ ਡਾਲਰ ਦੀ ਜਿਹੜੀ ਸੈਟਲਮੈਂਟ ਆ ਉਹ ਕੀਤੇ ਸੀਗੇ ਕਲੇਮ ਜਿਹੜੇ ਸੀਗੇ ਨਿਊਯਾਰਕ ਸਟੇਟ ਅਤੇ 2 ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਕਾਊਂਟੀਜ਼ ਆ ਉਹਨਾਂ ਦੇ ਨਾਲ ਜਿਹੜੇ ਓਪੀਆਈਡ ਪੈਨਡੈਮਿਕ ਆ ਉਸ ਦੇ ਨਾਲ ਸੰਬੰਧਿਤ। ਸੋ ਲੱਖਾਂ ਹੀ ਲੋਕ ਦੇਖੋ ਹਰਜੋਤ ਸਿੰਘ ਜੀ 20 ਸਾਲਾਂ 'ਚ ਜਿਹੜੇ ਇਸ ਦੇ ਕਰਕੇ ਜਿਹੜੇ ਉਹ ਮਰੇ ਆ। ਲੋਕਾਂ ਨੂੰ ਧੱਕੇ ਦੇ ਨਾਲ ਓਪੀਆਈਡ ਦੀਆਂ ਜਿਹੜੀਆਂ ਦਵਾਈਆਂ ਦੇ ਉੱਤੇ ਲਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਉਸ ਦੀ ਜਿਹੜੀ ਆ ਉਹ ਵਿਕਰੀ ਜਿਹੜੀ ਉਹ ਹੋਵੇ। ਇਹ ਜਿਹੜੀ ਸਥਿਤੀ ਆ ਇਹ ਜਿਹੜੀ ਬਹੁਤ ਭਿਆਨਕ ਜਿਹੜੀ ਉਹ ਬਣੀ ਆ। ਲੋਕਾਂ ਦੇ ਜਿਹੜੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਇਸ ਦੇ ਕਰਕੇ ਜਿਹੜੇ ਉਹ ਉੱਜੜ ਗਏ ਹੈਗੇ ਆ। ਸੋ ਬੀਤੇ ਦਿਨਾਂ ਦੇ ਵਿੱਚ ਕਈ ਇਹਨਾਂ ਨੇ ਉਹ ਡਾਕਟਰ ਵੀ ਅਤੇ ਕਈ ਜਿਹੜੇ ਫਾਰਮਾਸਿਊਟੀਕਲ ਕੰਪਨੀਜ਼ ਦੇ ਜਿਹੜੇ ਦਵਾਈਆਂ ਪੁਸ਼ ਕਰਦੇ ਸੀਗੇ ਉਹਨਾਂ ਨੂੰ ਵੀ ਗ੍ਰਿਫਤਾਰ ਵੀ ਕੀਤਾ। ਉਹਨਾਂ ਨੂੰ ਕਈਆਂ ਨੂੰ ਜਿਹੜੀਆਂ ਸਜ਼ਾਵਾਂ ਵੀ ਜਿਹੜੀਆਂ ਹੋਈਆਂ, ਜੁਰਮਾਨੇ ਵੀ ਜਿਹੜੇ ਆ ਉਸ ਦੇ ਵਿੱਚ ਪਏ ਹੈਗੇ ਆ। ਸੋ 26 ਬਿਲੀਅਨ ਡਾਲਰ ਜਿਹੜਾ ਆ ਉਹ ਹੁਣ ਇਹਨਾਂ ਸੈਟਲਮੈਂਟਸ ਦੇ ਵਿੱਚ ਕਹਿੰਦੇ ਆ ਵੀ ਇਹ ਦੇਖਿਆ ਜਾ ਰਿਹਾ। ਪਰ ਲੱਗਦਾ ਨਹੀਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਦਾ ਕੋਈ ਨਿਪਟਾਰਾ ਜਿਹੜਾ ਉਹ ਹੋਣ ਵਾਲਾ ਹੈਗਾ ਜਲਦੀ ਕਿਤੇ। ਜਿਹੜੀ ਇਹ ਲੱਤ ਅਤੇ ਜਿਹੜੀ ਇਹ ਇਸ ਟਾਈਮ ਕਹਿਰ ਲੋਕਾਂ ਦੇ ਉੱਤੇ ਜਿਹੜਾ ਇਹ ਵਰਿਆ ਆ, ਇਸ ਨੂੰ ਸੁਧਰਦਿਆਂ ਨੂੰ ਬਹੁਤ ਲੰਮਾ ਸਮਾਂ ਲੱਗ ਜਾਣਾ ਆ। ਆਕਸੀਕੋਟਿਨ ਜਿਹੜੀ ਸਭ ਤੋਂ ਬਦਨਾਮ ਹੁਣ ਆਪਾਂ ਕਹਿ ਸਕਦੇ ਹਾਂ ਵੀ ਇਸ ਦੇ ਵਿੱਚ ਦਵਾਈ ਜਿਹੜੀ ਹੈਗੀ ਆ ਪਰਡਿਊ ਫਾਰਮਾ ਦੀ, ਉਹਦੇ ਕਰਕੇ ਦੇਖੋ ਉਹ ਫਾਰਮਾਸੂਟੀਕਲ ਕੰਪਨੀ ਵਾਲੇ ਤਾਂ ਬੈਂਕਰਪਸੀ ਕਰਕੇ ਬਚ ਗਏ ਆ, ਪਰ ਲੱਖਾਂ ਹੀ ਲੋਕ ਇਸ ਦਵਾਈਆਂ ਦੀ ਭੇਂਟ ਜਿਹੜੇ ਉਹ ਚੜ੍ਹ ਗਏ ਹੈਗੇ। ਬਿਲਕੁਲ, ਇਕੱਲੇ ਅਡਲਟ ਨਹੀਂ, ਬੱਚੇ ਵੀ ਕਹਿੰਦੇ ਜਿਨ੍ਹਾਂ ਦੇ ਡੈਂਟਿਸਟ ਜਿਨ੍ਹਾਂ ਦੇ ਦੰਦ ਕੱਢਦੇ ਸੀ ਉਹਨਾਂ ਨੂੰ ਵੀ ਉਹ ਇੱਦਾਂ ਦੀਆਂ ਉਹ ਗੋਲੀਆਂ ਦਿੰਦੇ ਸੀ ਅਤੇ ਉਹ ਬਾਅਦ ਦੇ ਵਿੱਚ ਉਹ ਬੱਚੇ ਵੀ ਜਿਹੜੇ ਯੂਜ਼ ਆਦੀ ਹੋ ਗਏ। ਸੋ ਇੰਨੀ ਜ਼ਿਆਦਾ ਜਿਹੜੀ ਸਿਚੁਏਸ਼ਨ ਡਾਕਟਰਾਂ ਨੇ ਬਹੁਤ ਲੁੱਟਿਆ ਉੱਥੇ ਲੋਕਾਂ ਨੂੰ ਪ੍ਰਸਕ੍ਰਾਈਬ ਕਰ ਕਰਕੇ ਵੀ ਤੁਸੀਂ ਲੈ ਲਓ ਜੀ। ਅਤੇ ਇਹ ਬਹੁਤ ਕਿਉਂਕਿ ਹੁਣ ਇਹ ਇਸ਼ੂ ਇਸ ਕਰਕੇ ਬਣਿਆ, ਕਾਲੇ ਮੂਲ ਦੇ ਲੋਕ ਵੀ ਬਹੁਤ ਡਰੱਗ ਨਾਲ ਮਾਰੇ ਗਏ ਆ। ਉਹ ਕਿਸੇ ਨੇ ਉਹਦਾ ਇੰਨਾ ਰੌਲਾ ਨਹੀਂ ਪਾਇਆ ਕਿਉਂਕਿ ਇਹਦੇ 'ਚ ਜ਼ਿਆਦਾ ਚਿੱਟੇ ਮੂਲ ਦੇ ਲੋਕ ਆ ਅਤੇ ਉਹ ਹੁਣ ਪੂਰਾ ਇਹਦਾ ਜਿਹੜਾ ਰੌਲਾ ਪੈ ਰਿਹਾ ਹੈਗਾ। ਬਿਲਕੁਲ, ਹੁਣ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਕੋਵਿਡ ਦੇ ਕਰਕੇ ਇਹ ਤੋਂ ਜ਼ਿਆਦਾ ਲੋਕ 1 ਸਾਲ ਦੇ ਵਿੱਚ ਮਰ ਚੁੱਕੇ ਆ, ਪਰ ਲੋਕ ਜਿਹੜੇ ਆ ਉਸ ਨੂੰ ਸੀਰੀਅਸਲੀ ਜਿਹੜੇ ਅਜੇ ਤੱਕ ਵੀ ਜਿਹੜਾ ਉਹ ਲੈ ਨਹੀਂ ਰਹੇ ਵੀ ਪਤਾ ਨਹੀਂ ਇਹ ਐਵੇਂ ਕਿਤੇ ਲੋਕ ਕਿਤੇ ਸਰਕਾਰ ਨੇ ਮਾਈਕਰੋਚਿਪ ਜਿਹੜੀਆਂ ਲਾਉਣੀਆਂ, ਭਾਈ ਇੰਨੀਆਂ ਦਵਾਈਆਂ ਦੇ ਕੇ ਤੁਹਾਨੂੰ ਪਹਿਲਾਂ ਨਾ ਉਹਨਾਂ ਨੇ ਮਾਈਕਰੋਚਿਪ ਲਾ ਲੈਣੀ ਸੀਗੀ ਜੇ ਤੁਹਾਨੂੰ ਉਹਨਾਂ ਦਾ ਇੰਨੀ ਜਿਹੜੀ ਉਹ ਗੱਲ ਸੀਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਦੁਨੀਆ ਦਾ ਸਭ ਤੋਂ ਅਮੀਰ ਜਿਹੜਾ ਬੰਦਾ ਜੈਫ ਬੈਜ਼ੋਸ, ਉਸ ਦੀ ਆਪਣੀ ਜਿਹੜੀ ਸਪੇਸ ਦੀ ਕੰਪਨੀ ਜਿਹੜੀ ਬਲੂ ਓਰੀਜਨ ਆ ਉਹ ਦੇ ਵਿੱਚ ਅੱਜ ਉਸਦੇ ਜਿਹੜੇ ਇੱਕ ਰਾਕਟ ਦੇ ਵਿੱਚ ਕੁਛ ਲੋਕਾਂ ਦੇ ਨਾਲ ਜਿਹੜਾ ਅੰਤਰਿਕਸ਼ ਦੇ ਵਿੱਚ ਸਪੇਸ ਦੇ ਵਿੱਚ ਜਿਹੜੀ ਉਹ ਸੈਰ ਕਰਕੇ ਆਇਆ। 11 ਮਿੰਟ ਦੀ ਕਹਿੰਦੇ ਆ ਇਸ ਨੇ ਜਿਹੜੀ ਉੱਥੇ ਸੈਰ
ਕੀਤੀ ਹੈ, ਅਤੇ ਮੁੜ ਵਾਪਸ ਜਿਹੜਾ ਉਹ ਆ ਗਿਆ ਆ। ਕਹਿੰਦਾ ਵੀ ਬੈਸਟ ਡੇ ਐਵਰ, ਬਾਅਦ ਦੇ ਵਿੱਚ ਵਾਪਸ ਆ ਕੇ ਉਸਨੇ ਜਿਹੜਾ ਉਹ ਆਖਿਆ। ਇਸ ਤੋਂ ਪਹਿਲਾਂ ਜਿਹੜਾ ਵਰਜਿਨ ਗੈਲੈਕਟਿਕ ਕੰਪਨੀ ਦਾ ਜਿਹੜਾ CEO ਸੀਗਾ, ਉਸਨੇ ਵੀ ਜਿਹੜੀ ਸਪੇਸ ਦਾ ਜਿਹੜੀ ਸੈਰ ਆ ਉਹ ਕਰਕੇ ਆਇਆ ਸੀ। ਇਸ ਮੌਕੇ ਜਿਹੜੇ ਅਮੀਰ ਲੋਕਾਂ ਦੇ ਵਿੱਚ ਇਹ ਹੋੜ ਲੱਗੀ ਆ ਵੀ ਆਪਾਂ ਸਪੇਸ ਦੇ ਵਿੱਚ ਜਿਹੜਾ ਉਹ ਜਾ ਕੇ ਆਉਣਾ ਆ। ਈਲੋਨ ਮਸਕ ਵੀ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਾ ਸਕਦਾ, ਜਿਹੜੀ ਉਸਦੀ ਆਪਣੀ ਕੰਪਨੀ ਸਪੇਸ ਐਕਸ ਜਿਹੜੀ ਹੈਗੀ ਆ ਉਸ ਤੋਂ ਲੈ ਕੇ ਟੈਕਸਸ ਤੋਂ ਜਿਹੜਾ ਇਹਨਾਂ ਦਾ ਰਾਕਟ ਆ ਉਸਨੇ ਉਡਾਨ ਜਿਹੜੀ ਉਹ ਭਰੀ ਸੀਗੀ, ਅਤੇ ਬਾਅਦ ਦੇ ਵਿੱਚ ਜਿਹੜਾ ਬਿਲਕੁਲ ਸਪੇਸ ਦੇ ਕਹਿੰਦੇ ਆ ਵੀ ਬੈਰੀਅਰ ਦੇ ਉੱਤੇ ਜਾ ਕੇ ਉੱਥੋਂ ਸਪੇਸ ਦੇ ਵਿੱਚੋਂ, ਅੰਤਰਿਕਸ਼ ਦੇ ਵਿੱਚੋਂ ਧਰਤੀ ਨੂੰ ਦੇਖ ਕੇ ਅਤੇ ਅੰਤਰਿਕਸ਼ ਨੂੰ ਦੇਖ ਕੇ ਜਿਹੜਾ ਉਹ ਫਿਰ ਵਾਪਸ ਉਹ ਆਇਆ ਜੀ। ਬਿਲਕੁਲ 6 ਮਿੰਟਾਂ 'ਚ ਵਾਪਸ ਆ ਗਏ। ਅਤੇ ਹੁਣ ਅਗਲੀ ਖਬਰ ਵੱਲ ਚੱਲੀਏ। ਜਿਹੜਾ ਸੈਕਸ਼ਨ 238 ਆ ਸੋਸ਼ਲ ਮੀਡੀਆ 'ਤੇ, ਪ੍ਰੈਜ਼ੀਡੈਂਟ ਟਰੰਪ ਨੇ ਉਸ ਟਾਈਮ 'ਤੇ ਬੜਾ ਰੌਲਾ ਪਾਇਆ ਸੀ ਵੀ ਜਿਹੜਾ ਸੋਸ਼ਲ ਮੀਡੀਆ ਆ ਇਸ ਨੂੰ ਕੰਟਰੋਲ ਕੀਤਾ ਜਾਵੇ, ਕਿਉਂਕਿ ਜਿਹੜਾ ਸੈਕਸ਼ਨ 230 ਆ ਉਹਦੇ ਮੁਤਾਬਕ ਜਿਹੜਾ ਮਰਜ਼ੀ ਜੋ ਮਰਜ਼ੀ ਤੁਸੀਂ ਸੋਸ਼ਲ ਮੀਡੀਆ 'ਤੇ ਲਿਖੀ ਜਾਓ, ਚਾਹੇ ਉਹ ਝੂਠ ਆ ਸੱਚ ਆ, ਤੁਹਾਡੇ 'ਤੇ ਕੋਈ ਲੀਗਲ ਐਕਸ਼ਨ ਨਹੀਂ ਲਿਆ ਜਾ ਸਕਦਾ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਖਾਸ ਕਰਕੇ ਜਦੋਂ ਹੁਣ ਕਰੋਨਾ ਵਾਇਰਸ ਦੀ ਮਿਸ ਇਨਫੋਰਮੇਸ਼ਨ ਫੈਲ ਰਹੀ ਹੈਗੀ ਆ, ਹੁਣ ਇਹ ਵੀ ਬਹੁਤ ਐਕਟਿਵ ਹੋ ਗਿਆ ਆ। ਬਾਈਡਨ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ ਅਸੀਂ ਜਿਹੜਾ ਆ ਸੈਕਸ਼ਨ 238 ਨੂੰ ਓਵਰਟਰਨ ਕਰਾਂਗੇ। ਕਹਿੰਦੇ ਵੀ ਇਹ ਇੱਕ ਬਹੁਤ ਮਾੜੀ ਗੱਲ ਆ। ਜਿਹੜਾ ਵੀ ਬੰਦਾ ਸੋਸ਼ਲ ਮੀਡੀਆ 'ਤੇ ਜੋ ਲਿਖਦਾ ਉਹਦਾ ਜ਼ਿੰਮੇਵਾਰ ਹੋਣਾ ਚਾਹੀਦਾ ਆ, ਵੀ ਜੇ ਉਹ ਗਲਤ ਇਨਫੋਰਮੇਸ਼ਨ ਫੈਲਾ ਰਿਹਾ ਆ ਅਤੇ ਉਹਦੇ 'ਤੇ ਲੀਗਲ ਐਕਸ਼ਨ ਲੈਣਾ ਚਾਹੀਦਾ ਆ। ਪਰ ਇਹ ਸੈਕਸ਼ਨ 230 ਦੇ ਮੁਤਾਬਕ ਲੀਗਲ ਇਮਿਊਨਿਟੀ ਸੀਗੀ ਲੋਕਾਂ ਦੇ ਕੋਲ। ਸੋ ਹੁਣ ਦੇਖਦੇ ਹਾਂ ਵੀ ਕਿੱਦਾਂ ਹੁੰਦੀ ਆ। ਪਰ ਪਿਛਲੇ ਦਿਨਾਂ ਦੇ ਵਿੱਚ ਫੇਸਬੁੱਕ 'ਤੇ ਜੋ ਬਾਈਡਨ ਹੋਣਾ ਦੇ ਵਿੱਚ ਵੀ ਜਿਹੜੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਾਫੀ ਤੱਤਾ ਰਿਹਾ, ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਫੇਸਬੁੱਕ ਦੇ ਉੱਤੇ ਜਿਹੜੀ ਗਲਤ ਇਨਫੋਰਮੇਸ਼ਨ ਆ ਰਹੀ ਤਾਂ ਕਰਕੇ ਨਹੀਂ ਵੈਕਸੀਨ ਲਵਾ ਰਿਹਾ, ਪਰ ਫੇਸਬੁੱਕ ਵਾਲੇ ਕਹਿੰਦੇ ਅਸੀਂ ਤਾਂ ਬਹੁਤ ਜ਼ਿਆਦਾ ਜਿਹੜੀ ਈਵਨ ਵਾਈਟ ਹਾਊਸ ਨਾਲੋਂ ਵੀ ਜ਼ਿਆਦਾ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਲੋਕਾਂ ਨੂੰ ਵੈਕਸੀਨ ਲਵਾਉਣੇ ਚਾਹੀਦੇ ਹੈਗੇ ਜੀ। ਇਹਦੇ ਵਿੱਚ ਹਰਜੋਤ ਸਿੰਘ ਜੀ, ਲੋਕਾਂ ਦੇ ਨਾਲੋਂ ਜਿਹੜਾ ਇਹਦਾ ਰੌਲਾ ਸੀਗਾ ਵੀ ਕੰਪਨੀਆਂ ਨੂੰ ਵੀ ਪਲੇਟਫਾਰਮ ਜਿਹੜੇ ਆ ਉਹ ਲਾਇਬਿਲਿਟੀ ਤੋਂ ਜਿਹੜੇ ਉਹ ਪਰੇ ਸੀਗੇ। ਹੁਣ ਤਾਂ ਹਰਜੋਤ ਸਿੰਘ ਜੀ, ਹੁਣ ਅਖਬਾਰ ਦੇ ਵਿੱਚ ਜਾਂ ਕਾਗਜ਼ 'ਤੇ ਕੋਈ ਲਿਖ ਕੇ ਕੁਛ ਵੀ ਗਲਤ ਮਲਤ ਬੋਲੇ ਤਾਂ ਉਹਨਾਂ ਕੰਪਨੀਆਂ ਦਾ ਤਾਂ ਕੋਈ ਦੋਸ਼ ਨਹੀਂ ਆ। ਸੋ ਲਾਈਕ ਇਹ ਹੁਣ ਦੇਖਣਾ ਪਊਗਾ ਵੀ ਕਿੱਦਾਂ ਆ। ਉਹ ਬੇਸਿਕਲੀ ਮਕਸਦ ਸਰਕਾਰ ਦਾ ਇਹਨਾਂ ਕੰਪਨੀਆਂ ਨੂੰ ਥੋੜ੍ਹਾ ਕਾਬੂ ਕਰਨ ਦਾ ਹੈਗਾ ਆ। ਇਸ ਸੈਕਸ਼ਨ ਦੇ ਅਧੀਨ ਇਹਨਾਂ ਨੂੰ ਲਾਇਬਿਲਿਟੀ ਜਿਹੜੀ ਹੈ ਇਹਨਾਂ ਦੇ ਉੱਤੇ ਨਹੀਂ ਆਉਂਦੀ ਵੀ ਜਿੱਦਾਂ ਮੈਂ ਕੁਛ ਲਿਖਤਾ, ਤੁਸੀਂ ਲਿਖਤਾ, ਆਪਣੇ ਸੁਣਨ ਵਾਲਿਆਂ 'ਚੋਂ ਕਿਸੇ ਨੇ ਵੀ ਕਿ ਇਹਨਾਂ ਦੇ ਪਲੇਟਫਾਰਮ ਨੂੰ ਵਰਤਦੇ ਹੋਏ ਕੁਛ ਵੀ ਲਿਖਤਾ, ਉਹ ਬੰਦਾ ਜ਼ਿੰਮੇਵਾਰ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ। ਹੁਣ ਪਲੇਟਫਾਰਮ ਨੂੰ ਜ਼ਿੰਮੇਵਾਰ ਬਣਾਉਣਾ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਆ, ਇਹ ਸਾਰਿਆਂ ਦੇ ਲਈ ਇਹ ਚਰਚਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਹੈਗਾ ਆ। ਬਹੁਤ ਸਾਰੇ ਕਹਿੰਦੇ ਆ ਵੀ ਨਹੀਂ, ਕੰਪਨੀ ਨੂੰ ਜ਼ਿੰਮੇਵਾਰ ਜਿਹੜਾ ਉਹ ਮੰਨਣਾ ਚਾਹੀਦਾ ਆ, ਪਰ ਫਿਰ ਦੂਜੇ ਪਾਸਿਓਂ ਜਿਹੜੇ ਉਹ ਵੀ ਆ ਜਾਂਦੇ, ਕਹਿੰਦੇ ਵੀ ਹੁਣ ਜਿਹੜੇ ਬੰਦੂਕ ਬਣਾਉਣ ਵਾਲੀ ਕੰਪਨੀ ਨੂੰ ਉਹਨੂੰ ਤਾਂ ਕੋਈ ਲਾਇਬਿਲਿਟੀ ਨਹੀਂ ਹੁੰਦੀ ਜਦੋਂ ਕੋਈ ਉਸ ਦੀ ਵਰਤੀ ਹੋਈ ਬੰਦੂਕ ਦੇ ਨਾਲ ਗੋਲੀ ਮਾਰਦਾ, ਜਿਹੜਾ ਮਾਰਦਾ ਆ ਅਤੇ ਉਸੇ ਨੂੰ ਹੀ ਦੋਸ਼ੀ ਬਣਾਇਆ ਜਾਂਦਾ ਆ। ਸੋ ਉਹ ਦੂਜੇ ਪਾਸੋਂ ਇੱਦਾਂ ਦਾ ਤਰਕ ਜਿਹੜਾ ਉਹ ਦੇ ਛੱਡਦੇ ਆ। ਸੋ ਇਹ ਕਾਫੀ ਜਿਹੜਾ ਇਹ ਪੇਚੀਦਾ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ ਹੈਗਾ। ਪਤਾ ਨਹੀਂ ਇਸ ਦਾ ਕੋਈ ਹੱਲ ਸਲਿਊਸ਼ਨ ਜਿਹੜਾ ਉਹ ਕੀ ਹੋਊਗਾ। ਅਮਰੀਕਾ 'ਚ ਜਿੰਨੀ ਦੇਰ ਤੱਕ ਐਕਚੁਅਲ ਦੇ ਵਿੱਚ ਆਜ਼ਾਦੀ ਤੁਹਾਨੂੰ ਬੋਲਣ ਦੀ ਹੈਗੀ ਆ, ਉਨੀ ਦੇਰ ਤੱਕ ਤਾਂ ਮੁਸ਼ਕਿਲ ਲੱਗਦਾ ਵੀ ਕੰਪਨੀਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਕੋਈ ਲਾਇਬਿਲਿਟੀ ਜਿਹੜੀ ਉਹ ਆਵੇਗੀ। ਪਰ ਹਾਂ, ਜੇ ਇੰਡੀਆ ਵਰਗੇ ਮੁਲਕ ਦੀ ਆਪਾਂ ਜੇ ਗੱਲ ਕਰ ਲਈਏ ਜਾਂ ਚੀਨ ਵਰਗੇ ਦੀ ਕਰ ਲਈਏ, ਉਹ ਫਿਰ ਕੰਪਨੀਆਂ ਨੂੰ ਠੋਕ ਦਿੰਦੇ ਆ ਅਤੇ ਉਹ ਕਹਿੰਦੇ ਵੀ ਤੁਹਾਡਾ ਅਸੀਂ ਕਾਰੋਬਾਰ ਵੀ ਜਿਹੜਾ ਉਹ ਬੰਦ ਕਰ ਦਾਂਗੇ। ਇੱਥੇ ਇੱਦਾਂ ਜਿਹੜਾ ਉਹ ਨਹੀਂ ਕਰਦੇ ਜੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਨਾ ਚੱਲੋ। ਸੋ ਇਹ ਲੱਗਦਾ ਵੀ ਇਹ ਲੰਮੀ ਚੌੜੀ ਦੌੜ ਜਿਹੜੀ ਆ ਇਹ ਚੱਲਦੀ ਰਹਿਣੀ, ਇੱਕ ਦੂਜੇ ਦੇ ਨਾਲ ਜਿਹੜੇ ਸਿੰਘ ਇਹਨਾਂ ਦੇ ਫਸਦੇ ਹੀ ਰਹਿਣੇ ਹੈਗੇ ਆ। ਅਗਲੀ ਖਬਰ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਜਿਹੜਾ ਆ ਉਹ ਕਾਫੀ ਸਟਰੋਂਗ ਹੈਗਾ, ਜਿਹਦੇ 100 ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਮੈਂਬਰ ਆ। ਉਹਨਾਂ ਨੇ ਕੱਲ੍ਹ ਇੱਕ ਵਿਕਟੋਰੀਆ ਜਿਹੜਾ ਉੱਥੇ ਜਿਹੜੀ ਸ਼ਹਿਰ ਹੈਗਾ ਉੱਥੋਂ ਸ਼ੁਰੂ ਕੀਤੀ ਆ ਆਪਣੀ ਮੇਕ ਏ ਵਿਸ਼ ਫਾਊਂਡੇਸ਼ਨ ਦੀ ਰਾਈਡ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਪੂਰੇ ਕੈਨੇਡਾ ਦੇ ਵਿੱਚ ਜਾਵਾਂਗੇ। ਮਲਕੀਤ ਸਿੰਘ ਹੁੰਜਨ ਉਹਨਾਂ ਦੇ ਜਿਹੜੇ ਕੈਪਟਨ ਹੈਗੇ ਆ, ਆਪਾਂ ਉਹਨਾਂ ਦੀ ਪਹਿਲਾਂ ਇੰਟਰਵਿਊ ਵੀ ਕੀਤੀ ਜਦੋਂ ਇੱਥੇ ਵੀ ਆਏ ਸੀ ਉਹ ਜੁੱਬਾ ਸਿਟੀ ਵੀ, ਨਗਰ ਕੀਰਤਨ ਅਤੇ ਹੋਰ ਵੀ। ਅਤੇ ਉਹ ਕਹਿੰਦੇ ਆ ਵੀ ਜਿਹੜੇ ਇਹ ਜਿੱਥੇ ਵੀ ਜਿੰਨੇ ਪੈਸੇ ਇਕੱਠੇ ਹੋਊਗੇ ਉਹ ਹਰ ਇੱਕ ਪ੍ਰੋਵਿੰਸ ਜਿਹੜੀ ਉਹਨਾਂ ਦੀ ਸਟੇਟ ਆ, ਜਿਹੜੇ ਉੱਥੇ ਬੱਚੇ ਆ ਉਹਨਾਂ ਦੇ ਲਈ ਉਹ ਵਰਤੇ ਜਾਊਗੇ। ਸੋ ਇਹ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈਗੀ, ਇਹ ਖਾਸ ਕਰਕੇ ਇੰਡੀਜੀਨੀਅਸ ਲੋਕ ਜਿਨ੍ਹਾਂ ਦੇ ਬੱਚਿਆਂ ਨੂੰ
ਮਾਰ ਦਿੱਤਾ ਗਿਆ ਸੀ ਕ੍ਰਿਸਚੀਅਨ ਸਕੂਲਾਂ ਵੱਲੋਂ। ਹੁਣ ਆਪਾਂ ਦੇਖ ਰਹੇ ਹਾਂ ਵੀ ਕਿੰਨੇ ਉਹਨਾਂ ਦੇ ਪਿੰਜਰ ਲੱਭ ਰਹੇ ਹੈਗੇ ਆ, ਉਹਨਾਂ ਦੀ ਯਾਦ ਦੇ ਵਿੱਚ ਇਹ ਕਰ ਰਹੇ ਹੈਗੇ ਆ। ਅਤੇ ਕਹਿੰਦੇ ਵੀ ਜਿਹਨਾਂ ਨੇ ਡੋਨੇਸ਼ਨ ਕਰਨੀ ਉਹ ਉਹਨਾਂ ਦੀ ਮੇਕ ਏ ਵਿਸ਼ ਕੈਨੇਡਾ ਡੋਨੇਸ਼ਨ ਫਾਊਂਡੇਸ਼ਨ ਉਹਨਾਂ ਦੀ ਹੈਗੀ ਆ। ਅਤੇ ਇਹ ਬਹੁਤ ਵਧੀਆ ਕੌਜ਼ ਹੈਗਾ ਵੀ ਪੂਰੇ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਜਾਂ ਜਿਹੜੇ ਗਰੀਬ ਬੱਚੇ ਹੈਗੇ ਆ ਉਹਨਾਂ ਨੂੰ ਅਪਲਿਫਟ ਕਰਨ ਦੇ ਲਈ, ਅਤੇ ਨਾਲੇ ਜਿਹੜੇ ਉੱਥੇ ਦੇ ਓਰੀਜਨਲ ਮੂਲ ਨਿਵਾਸੀ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਜ਼ੁਲਮ ਹੋਇਆ ਉਹਨਾਂ ਦੀ ਅਵੇਅਰਨੈਸ ਵੀ ਕਰ ਰਿਹਾ। ਕਹਿੰਦੇ ਜਿਹੜੀਆਂ ਉਹਨਾਂ ਨੇ ਜੈਕਟਾਂ ਪਾਈਆਂ, ਵੈਸਟ ਪਾਈਆਂ ਆ, ਉਹ ਇੰਡੀਜੀਨੀਅਸ ਵੂਮਨ ਵੱਲੋਂ ਤਿਆਰ ਕੀਤੀਆਂ ਗਈਆਂ ਆ, ਹੈਂਡ ਸਟਿਚਡ ਹੈਗੀਆਂ ਆ, ਜਿਹਦੇ ਵਿੱਚ ਇੱਕ ਖੰਡਾ ਵੀ ਬਣਾਇਆ ਗਿਆ ਆ, ਮੈਡੀਸਨ ਵੀਲ ਵੀ ਬਣਾਇਆ ਗਿਆ ਹੈਗਾ। ਸੋ ਬਹੁਤ ਵਧੀਆ ਕੌਜ਼ ਆ, ਵਧੀਆ ਜਿਹੜੇ ਆਪਣੇ ਸਿੱਖ ਭਰਾ ਆ ਉਹ ਕੈਨੇਡਾ 'ਚ ਕਰ ਰਹੇ ਹੈਗੇ। ਬਿਲਕੁਲ ਜੀ, ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਨਾਲ ਖੜ ਰਹੇ ਆ, ਅਤੇ ਸਿੱਖੀ ਦਾ ਇਹ ਅਸੂਲ ਹੈਗਾ ਆ ਵੀ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਜਾਂ ਜਿਨ੍ਹਾਂ ਨਾਲ ਜ਼ੁਲਮ ਹੋਇਆ ਉਹਨਾਂ ਦੇ ਨਾਲ ਹਮੇਸ਼ਾ ਜਿਹੜਾ ਉਹ ਖੜਨਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ 'ਚ ਚਰਚਾਵਾਂ ਤੇਜ਼ ਸੀਗੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਆਂ ਜਿਨ੍ਹਾਂ 'ਚ ਵੱਡੀਆਂ ਐਪਲ, ਗੂਗਲ, ਫੇਸਬੁੱਕ ਅਤੇ ਹੋਰ ਜਿਹੜੀਆਂ ਇੱਦਾਂ ਦੀਆਂ ਕੰਪਨੀਜ਼ ਆ, ਉਹ ਚਾਹੁੰਦੀਆਂ ਸੀ ਵੀ ਉਹਨਾਂ ਦੇ ਜਿਹੜੇ ਇੰਪਲੋਈਜ਼ ਆ ਮੁੜ ਕੰਮ 'ਤੇ ਆਉਣੇ ਜਿਹੜੇ ਆ ਉਹ ਜਲਦੀ ਸ਼ੁਰੂ ਹੋਣ। ਇੱਥੋਂ ਤੱਕ ਕਿ ਇਹਨਾਂ ਦੀ ਖਿੱਚੋਤਾਣ ਆਪਣੇ ਹੀ ਇੰਪਲੋਈਜ਼ ਦੇ ਨਾਲ, ਕਰਮਚਾਰੀਆਂ ਦੇ ਨਾਲ ਹੋਈ। ਕਰਮਚਾਰੀ ਕਹਿੰਦੇ ਸੀਗੇ ਵੀ ਨਹੀਂ, ਸਾਨੂੰ ਘਰੋਂ ਕੰਮ ਕਰਨ ਦੀ ਜਿਹੜੀ ਆ ਉਹ ਮੌਕਾ ਜਿਹੜਾ ਉਹ ਮਿਲਣਾ ਚਾਹੀਦਾ ਆ, ਪਰ ਐਪਲ, ਗੂਗਲ ਅਤੇ ਹੋਰ ਜਿਹੜੀਆਂ ਕੰਪਨੀਆਂ ਕਹਿੰਦੀਆਂ ਸੀ ਵੀ ਨਹੀਂ ਆਉਣ। ਪਰ ਹੁਣ ਐਪਲ ਵਾਲੇ ਇਸ ਟਾਈਮ ਮੁੜ ਦੁਬਾਰਾ ਲੋਕਾਂ ਨੂੰ ਵਾਪਸ ਬੁਲਾਉਣ ਦੇ ਉੱਤੇ ਉਹ ਡਿਲੇ ਕਰ ਰਹੇ ਆ, ਉਸ ਦੇ ਵਿੱਚ ਦੇਰੀ ਕਰ ਰਹੇ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਦੁਬਾਰਾ ਕੋਵਿਡ ਦੇ ਕੇਸਿਸ ਵੱਧ ਰਹੇ ਆ, ਅਸੀਂ ਇਹ ਮੁੜ ਦੁਬਾਰਾ ਰਿਸਕ ਆ ਉਹ ਹਾਲ ਦੀ ਘੜੀ ਨਹੀਂ ਲੈਣਾ ਚਾਹੁੰਦੇ ਹੈਗੇ। ਜੂਨ ਦੇ ਵਿੱਚ ਤਾਂ ਟਿਮ ਕੁੱਕ ਜਿਹੜੇ CEO ਹੈਗੇ ਉਹਨਾਂ ਨੇ ਕੰਪਨੀ ਵਾਈਡ ਜਿਹੜਾ ਇੱਕ ਮੈਮੋ ਘੱਲਿਆ ਸੀਗਾ ਵੀ ਆ ਜਾਓ ਜੀ ਮੁੜ ਕੇ ਆਪਣੇ ਡੈਸਕ ਦੇ ਜਿਹੜੇ ਉਹ ਉੱਤੇ, ਅਤੇ ਹੁਣ ਪਰ ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਆਪਾਂ ਜਿਹੜਾ ਉਹ ਵੇਟ ਜਿਹੜੀ ਉਹ ਕਰਾਂਗੇ। ਸੋ ਇਹਨਾਂ ਦੇ ਲਈ ਵੀ ਵਿਚਾਰਿਆਂ ਦੇ ਲਈ ਸਥਿਤੀ ਜਿਹੜੀ ਆ ਇਸ ਹਿਸਾਬ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਬਣੀ ਪਈ ਹੈਗੀ ਆ ਵੀ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿੱਦਾਂ ਦਾ ਜਿਹੜਾ ਬਣਨਾ ਆ। ਗੂਗਲ ਨੇ ਮਿਲੀਅਨਸ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਇੱਥੇ ਪ੍ਰੋਪਰਟੀਜ਼ ਖਰੀਦੀਆਂ, ਲੋਕਾਂ ਨੂੰ, ਆਪਣੇ ਇੰਪਲੋਈਜ਼ ਨੂੰ ਲਾਗੇ ਘਰ ਜਿਹੜਾ ਉਹ ਲੈਣ ਨੂੰ ਕਿਹਾ ਤਾਂ ਜੋ ਉਹਨਾਂ ਨੂੰ ਸਬਸਿਡੀਆਂ ਜਿਹੜੀਆਂ ਉਹਨਾਂ ਨੇ ਨਾਲ ਜਿਹੜੀਆਂ ਦਿੱਤੀਆਂ, ਅਤੇ ਹੁਣ ਇਵੈਂਚੁਅਲੀ ਸਾਰਾ ਕੁਛ ਘਰੋਂ ਜਿਹੜਾ ਉਹ ਕੰਮ ਉਹਨਾਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ ਆ। ਸੋ ਦੇਖਦੇ ਆ ਵੀ ਸਾਡੀ ਜਿਹੜੀ ਰੀਅਲ estate ਇਨਵੈਸਟਮੈਂਟ ਆ ਉਹ ਕਿਤੇ ਵਿਅਰਥ ਨਾ ਜਿਹੜੀ ਉਹ ਚਲੇ ਜਾਵੇ। ਸੋ ਇਸ ਲਈ ਮੁੜ ਸਾਰਿਆਂ ਨੂੰ ਵਾਪਸ ਜਿਹੜਾ ਉਹ ਬੁਲਾਉਣਾ ਚਾਹੁੰਦੇ ਨੇ ਕੰਮ 'ਤੇ। ਸੋ ਇਹ ਇੱਕ ਜਿਹੜੀ ਆ ਇਹਨਾਂ ਦੀ ਆਪਸੀ ਜਿਹੜੇ ਕਰਮਚਾਰੀਆਂ ਦੇ ਨਾਲ ਜ਼ਰੂਰ ਜਿਹੜੀ ਤੂੰ ਮੈਂ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਚੱਲਦੀ ਆ ਰਹੀ ਹੈਗੀ ਆ। ਆਪਾਂ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਪਹਿਲਾਂ ਇੱਕ ਵਾਰੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਦੇਖਿਆ ਹੋਊਗਾ ਹਾਈਵੇਜ਼, ਤੁਹਾਡੇ ਘਰਾਂ ਦੀਆਂ ਜਿਹੜੀਆਂ ਸੜਕਾਂ ਆ ਉੱਥੇ ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਟਿਕਟਾਂ ਦਿੰਦੀ ਆ, ਕਿਉਂਕਿ ਹੁਣ 1 ਸਾਲ, ਸਵਾ ਸਾਲ ਹੋ ਗਿਆ ਪੁਲਿਸ ਵਾਲਿਆਂ ਨੇ ਟਿਕਟਾਂ ਨਹੀਂ ਦਿੱਤੀਆਂ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਜਿਹੜਾ ਬਜਟ ਆ ਟਿਕਟਾਂ ਤੋਂ ਹੀ ਮਿਲਦਾ। ਕਈ ਤਾਂ ਟਾਊਨ ਜਿਹੜੇ ਆ ਉਹਨਾਂ ਦਾ ਪੁਲਿਸ ਦਾ ਬਜਟ ਹੀ ਜਿਹੜਾ ਲੋਕਾਂ ਨੂੰ ਟਿਕਟ ਦੇਣ 'ਤੇ ਹੁੰਦਾ ਆ। ਸੋ ਧਿਆਨ ਨਾਲ ਚੱਲੋ, ਕਿਉਂਕਿ ਹੁਣ ਬਹੁਤ ਲੰਮੇ ਸਮੇਂ ਤੋਂ ਬਾਅਦ ਬੰਦਾ ਜਿਹੜੇ 1.5 ਸਾਲ ਤੁਸੀਂ ਜਾਂ ਸਵਾ ਸਾਲ ਕੋਈ ਪੁਲਿਸ ਵਾਲਾ ਹੀ ਨਹੀਂ ਦੇਖਦੇ ਕਿਤੇ ਸਟਰੀਟ 'ਤੇ ਜਾਂ ਹਾਈਵੇ 'ਤੇ ਬੰਦਾ ਫਿਰ ਕੇਅਰਲੈਸ ਹੋ ਜਾਂਦਾ। ਅਤੇ ਇਸ ਕਰਕੇ ਬਹੁਤ ਧਿਆਨ ਨਾਲ ਚੱਲੋ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਤੇਜ਼ ਰਫ਼ਤਾਰੀ ਦੀਆਂ ਟਿਕਟਾਂ ਬਹੁਤ ਜ਼ਿਆਦਾ ਮਿਲ ਰਹੀਆਂ। ਆਦਤ ਪੈ ਗਈ ਆ ਨਾ ਖਾਲੀ ਸੜਕਾਂ ਦੇ ਵਿੱਚ ਤੇਜ਼ ਜਿਹੜੀ ਉਦੋਂ ਚਲਾਉਣ ਦੇ ਲਈ, ਅਤੇ ਹੁਣ ਨਾਲੇ ਟ੍ਰੈਫਿਕ ਵੀ ਹੌਲੀ ਹੌਲੀ ਜਿਹੜਾ ਉਹ ਵੱਧ ਰਿਹਾ ਕਿਉਂਕਿ ਸਾਰਾ ਕੁਛ ਓਪਨ ਜਿਹੜਾ ਉਹ ਹੋ ਰਿਹਾ ਹੈਗਾ। ਸੋ ਉਸ ਕਰਕੇ ਜਿਹੜਾ ਭਾਈ ਧਿਆਨ ਰੱਖੋ। ਆਲਰੇਡੀ ਜਿਹੜੇ ਇੱਥੋਂ ਟਿਕਟਾਂ ਮਹਿੰਗੀਆਂ ਹੀ ਹੁੰਦੀਆਂ ਜਾ ਰਹੀਆਂ ਹਰ ਸਾਲ, ਉਹ ਫਾਈਨ ਜਿਹੜੇ ਉਹ ਵੱਧਦੇ ਹੀ ਜਾਂਦੇ ਆ। ਜ਼ਰੂਰੀ ਆ ਜਿਹੜਾ ਤੁਸੀਂ ਫਾਈਨ ਜਿਹੜੇ ਉਹ ਦੇਣੇ ਆ, ਬਚ ਕੇ ਰਹੋ। ਅਤੇ ਸੋ ਇਸ ਚੀਜ਼ ਦੇ ਲਈ ਅਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ ਆ, ਦੋਨਾਂ ਦੇ ਜਿਹੜੇ ਆ ਸਾਂਝੇ ਯਤਨਾਂ ਦੇ ਸਦਕਾ ਜਿਹੜਾ ਆਰਟ ਕੈਂਪ ਅਤੇ ਆਰਟ ਐਗਜੀਬਿਸ਼ਨ ਆਉਂਦੇ ਜਿਹੜੇ ਆ ਸੋਮਵਾਰ ਤੋਂ ਜਿਹੜੀ ਉਹ ਲਗਾਈ ਜਾ ਰਹੀ ਹੈਗੀ ਆ। 26 ਤਰੀਕ ਤੋਂ ਲੈ ਕੇ ਜਿਹੜਾ 31 ਤਰੀਕ ਤੱਕ ਜਿਹੜਾ ਆਰਟ ਕੈਂਪ ਦਾ ਦਿਨ ਹੈਗਾ। 26 ਤੋਂ 30 ਤਰੀਕ ਤੱਕ ਕੈਂਪ ਦੇ ਦਿਨ ਹੋਣਗੇ, ਅਤੇ 31 ਤਰੀਕ ਨੂੰ ਜਿਹੜਾ ਸ਼ਨੀਚਰਵਾਰ ਨੂੰ ਜਿਹੜਾ ਆ ਉਹ ਕੈਂਪ ਦੀ ਜਿਹੜੀ ਗ੍ਰੈਜੂਏਸ਼ਨ ਜਿਹੜੀ ਉਹ ਹੋਊਗੀ। ਪਰਮ ਸਿੰਘ ਕੈਨੇਡਾ ਦੇ ਮੰਨੇ ਪ੍ਰਮੰਨੇ ਨੌਜਵਾਨ ਜਿਹੜੇ ਆ ਪ੍ਰਸਿੱਧ ਚਿੱਤਰਕਾਰ ਆ, ਜਿਹੜੇ 18ਵੀਂ ਸਦੀ ਦੇ ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ, ਪੰਜਾਬੀ ਸੱਭਿਆਚਾਰ, ਉਸ ਦੀਆਂ ਕਲਾਕ੍ਰਿਤਾਂ ਜਿਹੜੀ ਆ ਪੇਂਟਿੰਗਸ ਆ ਉਹ ਬਣਾਉਂਦੇ ਆ। ਉਹਨਾਂ ਦੀ ਉਹ ਪੇਂਟਿੰਗਸ ਦੀ ਨੁਮਾਇਸ਼ ਦੇ ਨਾਲ ਨਾਲ ਉਹਨਾਂ ਦੇ ਦੁਆਰਾ ਜਿਹੜਾ ਉਹ ਕੈਂਪ ਲਗਾਇਆ ਜਾ ਰਿਹਾ ਹੈਗਾ ਆ। 8 ਤੋਂ ਲੈ ਕੇ 18 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ
ਇਹ ਜਿਹੜਾ ਕੈਂਪ ਆ ਉਹ ਹੋਵੇਗਾ। ਸੋ ਸਾਡੀ ਕੋਸ਼ਿਸ਼ ਆ ਵੀ ਇਸ ਨੂੰ 2 ਹਿੱਸਿਆਂ ਦੇ ਵਿੱਚ ਜਿਹੜਾ ਉਹ ਰੱਖਿਆ ਜਾਵੇ ਉਮਰ ਦੇ ਜਿਹੜਾ ਉਹ ਲਿਹਾਜ਼ ਦੇ ਨਾਲ, ਪਰ ਜਿੰਨੇ ਬੱਚੇ ਹੋਣਗੇ ਉਸ ਹਿਸਾਬ ਦੇ ਨਾਲ ਜਿਹੜਾ ਆ ਕੈਂਪ ਦੇ ਜਿਹੜੇ 1 ਜਾਂ 2 ਗਰੁੱਪ ਜਿਹੜੇ ਉਹ ਬਣਾਏ ਜਾਣਗੇ। ਸੋ ਲਿਮਿਟਿਡ ਸੀਟਸ ਜਿਹੜੀਆਂ ਇਸ ਚੀਜ਼ ਦੇ ਵਿੱਚ ਹੈਗੀਆਂ ਨੇ, ਆਪਣੇ ਕੋਲ ਕਾਫੀ ਨਾਮ ਜਿਹੜੇ ਉਹ ਆ ਵੀ ਗਏ ਆ, ਪਰ ਕਨਫਰਮ ਜਿਹੜਾ ਆ ਉਹ ਤੁਸੀਂ ਕਰ ਦਿਓ, ਕਿਉਂਕਿ ਜਿੰਨੀ ਜਲਦੀ ਕਨਫਰਮ ਜਿਹੜਾ ਉਹ ਤੁਸੀਂ ਕਰੋਗੇ ਉਨੀ ਜਲਦੀ ਫਿਰ ਸਾਨੂੰ ਜਿਹੜਾ ਉਸ ਹਿਸਾਬ ਦੇ ਨਾਲ ਪੂਰਾ ਜਿਹੜਾ ਉਸ ਦੇ ਪ੍ਰਤੀ ਜੋ ਚਾਹੀਦਾ ਜਿੱਦਾਂ ਕਰਨਾ ਆ ਉਸ ਹਿਸਾਬ ਦੇ ਨਾਲ ਕੀਤਾ ਜਾਊਗਾ। ਬਾਕੀ ਕੋਵਿਡ ਦੇ ਲਿਹਾਜ਼ ਦੇ ਨਾਲ ਸਾਰੀਆਂ ਜਿਹੜੀਆਂ ਪ੍ਰੀਕਾਸ਼ਨਸ ਆ ਉਹ ਸਾਰਾ ਕੁਛ ਜਿਹੜਾ ਉਹ ਰੱਖਿਆ ਜਾਵੇਗਾ। 2 ਤੋਂ 3 ਘੰਟੇ ਦੀ ਜਿਹੜੀ ਆ ਕੈਂਪ ਦੀ ਕਲਾਸ ਐਵਰੀ ਡੇ ਜਿਹੜੀ ਉਸ ਦੇ ਵਿੱਚ ਰਹੇਗੀ। ਸੋ ਵੱਧ ਤੋਂ ਵੱਧ ਅਸੀਂ ਤਾਂ ਬੇਨਤੀ ਕਰ ਰਹੇ ਹਾਂ ਜਿੰਨੇ ਵੀ ਮਾਪੇ ਆ ਵੀ 8 ਤੋਂ 18 ਸਾਲ ਦੀ ਉਮਰ ਦੇ ਦਰਮਿਆਨ ਜਿਹੜੇ ਹੈਗੇ ਜਿਨ੍ਹਾਂ ਨੂੰ ਪੇਂਟਿੰਗ ਦਾ ਸ਼ੌਂਕ ਹੈਗਾ ਆ, ਆਰਟ ਵਾਲੇ ਪਾਸੇ ਜਾਣਾ ਚਾਹੁੰਦੇ ਨੇ ਜਾਂ ਆਲਰੇਡੀ ਕਰ ਰਹੇ ਆ, ਉਹਨਾਂ ਨੂੰ ਇੱਕ ਵਧੀਆ ਅਧਿਆਪਕ ਦੇ ਕੋਲੋਂ ਜਿਹੜੀ ਉਹ ਸਿਖਲਾਈ ਲੈਣ ਦਾ ਮੌਕਾ ਉਹ ਮਿਲੇਗਾ। ਆਪਣੇ ਬੱਚਿਆਂ ਦੇ ਨਾਮ ਲਿਖਵਾਉਣ ਦੇ ਲਈ, ਬੱਚਿਆਂ ਨੂੰ ਰਜਿਸਟਰ ਕਰਨ ਦੇ ਲਈ ਇਹ ਕਾਲ ਕਰ ਸਕਦੇ ਹੋ ਜੀ 408 272 5200 4082725200 ਦੇ। ਸੋ ਬਿਲਕੁਲ ਪਰਮ ਸਿੰਘ ਜੀ ਪੰਜਾਬ ਆਰਟ ਗੈਲਰੀ ਵਾਲੇ ਹੈਗੇ ਆ ਅਤੇ ਬਹੁਤ ਹੀ ਵਧੀਆ ਆਰਟਿਸਟ ਆ। ਜੇ ਤੁਸੀਂ ਦੇਖੋਗੇ ਉਹਨਾਂ ਦੀਆਂ ਪਿਕਚਰਸ ਬਹੁਤ ਜ਼ਿਆਦਾ ਜਿਹੜੀਆਂ ਉਹਨਾਂ ਨੇ ਆਰਟ ਤਿਆਰ ਕੀਤਾ ਆ, ਨਹੀਂ ਤੁਸੀਂ ਦੇਖੀਆਂ ਹੋਗੀਆਂ, ਬਹੁਤ ਹੀ ਵਧੀਆ। ਸੋ ਇਹ ਵੀ ਕੈਂਪ ਤਾਂ ਲੱਗਣਾ ਹੀ ਲੱਗਣਾ ਬੱਚਿਆਂ ਦਾ, ਅਤੇ ਪਰਿਵਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਹਰ ਇੱਕ ਪਰਿਵਾਰ ਆਪਣਾ ਪੂਰੇ ਦਾ ਪੂਰਾ ਪਰਿਵਾਰ ਪੂਰਾ ਹਫਤਾ ਜਿਹੜਾ ਆ ਉੱਥੇ ਐਗਜ਼ੀਬਿਸ਼ਨ ਹੋਣੀ ਹੈਗੀ ਆ, ਕੋਈ ਉਹਦੀ ਫੀਸ ਨਹੀਂ ਹੈਗੀ, ਤੁਸੀਂ ਐਗਜ਼ੀਬਿਸ਼ਨ ਦੀ ਕੋਈ ਫੀਸ ਨਹੀਂ ਹੈ, ਤੁਸੀਂ ਆ ਕੇ ਦੇਖ ਸਕਦੇ ਹੋ। ਜੇ ਕੋਈ ਪਸੰਦ ਵੀ ਕਰਨੀ ਹੋਈ ਤਾਂ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਅਗਰ ਕਿਸੇ ਨੇ ਲੈਣੀ ਵੀ ਹੋਈ ਪਿਕਚਰ ਬਾਏ ਕਰ ਸਕਦੇ ਹੋ। ਸੋ ਇਸੇ ਕਰਕੇ ਅਸੀਂ ਪੂਰਾ ਹਫਤਾ ਰੱਖਿਆ ਤਾਂ ਕਿ ਕਰੋਨਾ ਕਰਕੇ ਸੋਸ਼ਲ ਡਿਸਟੈਂਸ ਰੱਖਿਆ ਜਾ ਸਕੇ, ਕਿਉਂਕਿ ਜੇ 1 ਜਾਂ 2 ਦਿਨ ਲਾਣੇ ਆ ਫਿਰ ਰਸ਼ ਹੋ ਜਾਂਦਾ। ਸੋ ਤੁਸੀਂ ਜਿਸ ਮਰਜ਼ੀ ਟਾਈਮ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਾਈਂ ਜਿਹੜਾ ਪੰਜਾਬ ਕਲਚਰ ਸੈਂਟਰ ਹੈਗਾ ਆ, ਉੱਥੇ ਸਾਡਾ ਫਰਿਜ਼ਨੋ ਦੇ ਵਿੱਚ 2125 ਨਾਰਥ ਬਾਰਟਨ ਐਵਨਿਊ ਫਰਿਜ਼ਨੋ, ਅਤੇ ਪੰਜਾਬੀ ਰੇਡੀਓ USA ਵੀ ਉਹ ਸੇਮ ਲੋਕੇਸ਼ਨ 'ਤੇ ਹੀ ਆ। ਗੂਗਲ 'ਤੇ ਤੁਸੀਂ ਪੰਜਾਬੀ ਰੇਡੀਓ USA ਫਰਿਜ਼ਨੋ ਪਾ ਲਓ ਅਤੇ ਤੁਹਾਨੂੰ ਜਿਹੜਾ ਐਡਰੈਸ ਆ ਇੱਕਦਮ ਉੱਥੋਂ ਲੱਭ ਜਾਣਾ ਆ। ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ, ਸਾਰਾ ਕੁਛ ਬਹੁਤ ਵਧੀਆ ਹੈਗਾ ਉੱਥੇ। ਅਤੇ ਆ ਕੇ ਕਿਉਂਕਿ ਆਪਾਂ ਕੀ ਕਰਦੇ ਹਾਂ ਰਾਜਕਰਨਵੀਰ ਸਿੰਘ ਜੀ, ਕੰਪਲੇਨ ਬਹੁਤ ਆਪਾਂ ਪੰਜਾਬੀ ਕਰਦੇ ਰਹਿੰਦੇ, ਦੇਖੋ ਜੀ ਉੱਥੇ ਆ ਰਿਹਾ TV 'ਤੇ ਨੈਗੇਟਿਵ ਆ, ਇੱਥੇ ਆ ਨੈਗੇਟਿਵ ਆ, ਇੱਥੇ ਆ। ਸੋ ਜਦੋਂ ਪੋਜ਼ੀਟਿਵ ਕੰਮ ਹੁੰਦਾ ਤਾਂ ਤੁਸੀਂ ਸਾਥ ਦਿਓ, ਅਤੇ ਨਾਲ ਆਪਣੇ ਬੱਚਿਆਂ ਨੂੰ ਵੀ ਆਪਣੇ ਵਿਰਸੇ ਦੇ ਨਾਲ, ਇਕੱਲਾ ਉਹ ਧਾਰਮਿਕ ਨਹੀਂ, ਬਹੁਤ ਆਪਣੇ ਖੇਤਾਂ ਦੇ ਨਾਲ ਆਪਣਾ ਪੰਜਾਬੀ ਕਲਚਰ ਜਿਹੜਾ ਪੁਰਾਣਾ ਆ ਉਹਦੀਆਂ ਵੀ ਪੇਂਟਿੰਗਸ ਬਹੁਤ ਵਧੀਆ ਬਣਾਈਆਂ ਆ ਉਹਨਾਂ ਨੇ, ਉਹ ਪੇਂਟਿੰਗਸ ਵੀ ਲੈ ਕੇ ਆ ਰਹੇ ਆਪਣੀਆਂ। ਸੋ ਤੁਸੀਂ ਜ਼ਰੂਰ ਪਰਿਵਾਰਾਂ ਸਮੇਤ ਉਹਨਾਂ ਨੂੰ ਆ ਕੇ ਜ਼ਰੂਰ ਉਹ ਦੇਖੋ। ਜੀ ਬਿਲਕੁਲ। ਸੋ ਐਤਵਾਰ ਨੂੰ ਜਿਹੜੀ ਐਗਜ਼ੀਬਿਸ਼ਨ ਹੈ ਐਤਵਾਰ ਨੂੰ ਹੀ ਅਸੀਂ ਸ਼ੁਰੂ ਕਰ ਦੇਣੀ ਹੈ 25 ਤਰੀਕ ਨੂੰ ਹੀ। ਸੋ 25 ਤਰੀਕ ਨੂੰ ਐਗਜ਼ੀਬਿਸ਼ਨ ਜਿਹੜੀ ਉਹ ਸ਼ੁਰੂ ਹੋ ਜਾਣੀ ਆ, ਅਤੇ ਫਿਰ ਅਗਲੀ ਜਿਹੜੀ ਸ਼ਨੀਚਰਵਾਰ 31 ਤਰੀਕ ਤੱਕ ਜਿਹੜੀ ਐਗਜ਼ੀਬਿਸ਼ਨ ਆ ਉੱਥੇ ਪੰਜਾਬੀ ਕਲਚਰਲ ਸੈਂਟਰ ਜਿਹੜਾ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਹੈਗਾ ਉਸ ਦੇ ਵਿੱਚ ਹੀ ਉਹ ਸਥਿਤ ਹੈਗਾ, ਉੱਥੇ ਤੁਸੀਂ ਕਰ ਸਕਦੇ ਹੋ। ਅਤੇ ਜਿਹੜਾ ਕੈਂਪ ਆ ਉਹ 26 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਆ ਉਹ ਰਹੇਗਾ। 8 ਤੋਂ 18 ਸਾਲ ਦੇ ਬੱਚਿਆਂ ਦੇ ਲਈ ਜਿਹੜਾ ਕੈਂਪ ਹੈਗਾ ਆ, ਅਤੇ ਉਸ ਦੇ ਲਈ ਤੁਸੀਂ ਆਪਣਾ ਜਿਹੜਾ ਨਾਮ ਆ ਉਹ ਲਿਖਵਾ ਸਕਦੇ ਆ। ਆਪਣੇ ਮਾਪੇ ਜਿਹੜਾ ਉਹ ਨਾਮ ਆਪਣੇ ਬੱਚਿਆਂ ਦਾ ਜਿਹੜਾ ਉਹ ਲਿਖਵਾ ਦੇਣ, ਅਤੇ ਬਹੁਤ ਹੀ ਮਾਮੂਲੀ ਜੀ ਜਿਹੜੀ ਇਸ ਦੀ ਜਿਹੜੀ ਫੀਸ ਹੈਗੀ ਆ ਕੈਂਪ ਦੀ, ਅਤੇ ਉਸ ਦੇ ਲਈ ਤੁਸੀਂ ਜਿਹੜੀ ਜਾਣਕਾਰੀ ਲਈ ਨਾਮ ਲਿਖਵਾਉਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਅਤੇ ਹਰਜੋਤ ਸਿੰਘ ਜੀ ਆਪਾਂ ਹੁਣ ਪ੍ਰੋਗਰਾਮ ਦੇ ਜਿਹੜੇ ਅਖੀਰਲੇ ਹਿੱਸੇ ਦੇ ਵਿੱਚ ਵੀ ਜਿਹੜੇ ਉਹ ਪਹੁੰਚ ਰਹੇ ਹਾਂ, ਅਤੇ ਉਸ ਤੋਂ ਜਿਹੜੇ ਇਸ ਦੇ ਵਿੱਚ ਜਿਹੜੀ ਆਪਾਂ ਹਰ ਵਾਰੀ ਜਿੱਦਾਂ ਇਸ ਵੀਕ ਜਿਹੜੇ ਹਰ ਵੀਕ ਆਪਾਂ ਅੱਜ ਦੇ ਦਿਨ ਜਿਹੜੀ ਗੱਲਬਾਤ ਕਰਦੇ ਹੁੰਦੇ ਹਾਂ ਵੱਖ-ਵੱਖ ਜਿਹੜੀ ਇੰਸ਼ੋਰੈਂਸ ਆ ਉਸ ਦੇ ਬਾਬਤ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਖਾਲਸਾ ਜੀ ਜੁੜਦੇ ਹੀ ਆ, ਅਤੇ ਇੰਸ਼ੋਰੈਂਸ ਦੇ ਬਾਰੇ ਜਿਹੜੀ ਆਪਾਂ ਨੂੰ ਜਾਣਕਾਰੀ ਦਿੰਦੇ ਆ। ਸੋ ਅੱਜ ਆਪਾਂ ਜਿਹੜੀ ਲਾਈਫ ਇੰਸ਼ੋਰੈਂਸ ਆ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਨ ਜਾ ਰਹੇ ਹੈਗੇ ਆ। ਸੋ ਹਰਜੋਤ ਸਿੰਘ ਜੀ ਜ਼ਰੂਰ ਦੱਸਿਓ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਕੋਲ ਕਿੱਦਾਂ ਦੇ ਜਿਹੜੇ ਲਾਈਫ ਇੰਸ਼ੋਰੈਂਸ ਦੇ ਜਿਹੜੇ ਪ੍ਰੋਗਰਾਮਸ ਆ ਉਹ ਉਪਲਬਧ ਹੈਗੇ ਨੇ। ਸੋ ਬਿਲਕੁਲ ਆਪਾਂ ਪਿਛਲੇ ਲਗਭਗ 30 ਸਾਲਾਂ ਤੋਂ 1992 ਤੋਂ ਹੀ ਇੰਸ਼ੋਰੈਂਸ ਬਿਜ਼ਨਸ 'ਚ ਹੈਗੇ ਆ, ਅਤੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਹੈਗੇ, ਚਾਹੇ ਤੁਸੀਂ ਯੂਨੀਵਰਸਲ ਲਾਈਫ ਲੈਣੀ ਆ, ਹੋਲ ਲਾਈਫ ਲੈਣੀ ਆ, ਟਰਮ ਇੰਸ਼ੋਰੈਂਸ ਲੈਣੀ ਆ, ਜਿੱਦਾਂ ਦਾ ਵੀ ਲੈਣਾ। ਪਰ ਮੈਂ ਹਮੇਸ਼ਾ ਹੀ ਜਿਹੜਾ ਆ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਜਿਨ੍ਹਾਂ ਨੇ ਲਾਈਫ ਇੰਸ਼ੋਰੈਂਸ ਲਈ ਵੀ ਹੋਣੀ ਆ, ਹੁਣ ਉਹ ਪਛਤਾਉਂਦੇ ਆ ਵੀ ਯਾਰ ਆਪਾਂ 1 ਲੱਖ ਦੀ 2 ਲੱਖ ਦੀ
1.5 ਲੱਖ ਦੀ ਜਾਂ 2.5 ਲੱਖ ਦੀ ਕਿਉਂ ਲਈ? ਉਸ ਟਾਈਮ 'ਤੇ ਜਦੋਂ ਆਪਾਂ ਯੰਗ ਸੀਗੇ, ਪ੍ਰੀਮੀਅਮ ਬੜਾ ਸਸਤਾ ਹੁੰਦਾ ਹੈ, ਉਸ ਟਾਈਮ 'ਤੇ ਆਪਾਂ 1 ਮਿਲੀਅਨ ਜਾਂ 2 ਮਿਲੀਅਨ ਦੀ ਕਿਉਂ ਨਹੀਂ ਲਈ? ਕਿਉਂਕਿ ਹੁਣ ਅਸੀਂ ਕੁਆਲੀਫਾਈ ਨਹੀਂ ਹੋ ਸਕਦੇ। ਹੁਣ ਸਾਡੇ ਕੋਲ ਡਾਇਬਟੀਜ਼ ਆ ਗਈ, ਬਲੱਡ ਪ੍ਰੈਸ਼ਰ ਆ ਗਿਆ, ਕੋਈ ਹੋਰ ਹੈਲਥ ਇਸ਼ੂ ਆ ਗਿਆ, ਕੋਈ ਆਪਾਂ ਕਿਸੇ ਦਾ ਭਾਰ ਵੱਧ ਗਿਆ, ਅਤੇ ਕੋਈ ਨਾ ਕੋਈ ਇਸ਼ੂ ਆ ਜਾਂਦਾ ਜਦੋਂ ਤੁਸੀਂ 45 ਸਾਲ ਤੋਂ ਉੱਪਰ ਹੋ ਜਾਂਦੇ ਆ। ਸੋ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਬੜਾ ਅਨਫੋਰਚੂਨੇਟ ਪਾਰਟ ਆ। ਤੁਸੀਂ ਰੇਡੀਓ ਜੇ ਸੁਣਦੇ ਹੀ ਆ, ਹਰ ਮਹੀਨੇ ਕਿੰਨੀਆਂ ਜਿਹੜੀਆਂ ਮੌਤਾਂ ਜਿਹੜੀਆਂ ਆ ਉਹ ਐਕਸੀਡੈਂਟ ਦੇ ਵਿੱਚ ਟਰੱਕਾਂ ਵਾਲਿਆਂ ਦੀਆਂ ਹੁੰਦੀਆਂ ਆ, ਲਿਕਰ ਸਟੋਰ, ਗੈਸ ਸਟੇਸ਼ਨਾਂ 'ਤੇ ਜਿਹੜੇ ਕੋਈ ਸ਼ੂਟਿੰਗ ਹੁੰਦੀ ਆ। ਆਪਾਂ ਪਹਿਲਾਂ ਵੀ ਇਹ ਐਕਸਪਲੇਨ ਕੀਤਾ ਸੀ ਵੀ ਪੰਜਾਬੀ ਜਿਹੜੇ ਆਪਣੇ ਬਹੁਤ ਸਾਰੀਆਂ ਜਿਹੜੀਆਂ ਰਿਸਕ ਵਾਲੀਆਂ ਜੋਬਸ ਆ ਉਹ ਕਰਦੇ ਆ, ਚਾਹੇ ਤੁਸੀਂ ਟੈਕਸੀ ਬਿਜ਼ਨਸ 'ਚ ਆ, ਊਬਰ ਲਿਫਟ 'ਚ ਆ, ਗੈਸ ਸਟੇਸ਼ਨ, ਲਿਕਰ ਸਟੋਰ ਬਿਜ਼ਨਸ 'ਚ ਆ, ਚਾਹੇ ਤੁਸੀਂ ਟਰੱਕਿੰਗ ਬਿਜ਼ਨਸ 'ਚ ਆ। ਪਰ ਹੁਣ ਇੱਕ ਹੋਰ ਵੀ ਮੈਂ ਐਡ ਕਰਦਾ ਜਾਵਾਂ, ਕਹਿੰਦੇ ਵੀ ਪਹਿਲਾਂ ਜਿਹੜੇ ਯੰਗ ਲੋਕ ਸੀ ਉਹ ਘੱਟ ਇੰਸ਼ੋਰੈਂਸ ਕਰਾਉਂਦੇ ਸੀ, ਕਿਉਂਕਿ ਯੰਗ ਬੰਦਾ ਉਹ ਸੋਚਦਾ ਵੀ ਮੈਂ ਕਿਹੜਾ, ਮੈਨੂੰ ਕੁਛ ਨਹੀਂ ਹੋਣ ਲੱਗਾ, ਹਜੇ ਤਾਂ ਮੈਂ ਬਹੁਤ ਯੰਗ ਹੈਗਾ ਆ। ਪਰ ਕਰੋਨਾ ਨੇ ਸਾਰਾ ਕੁਛ ਉਲਟ ਪੁਲਟ ਕਰ ਦਿੱਤਾ। ਹੁਣ ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ USA ਦੇ ਵਿੱਚ ਜਿਹੜੇ ਕਹਿੰਦੇ ਯੰਗ ਲੋਕ ਆ ਉਹ ਬਹੁਤ ਜ਼ਿਆਦਾ ਹੁਣ ਇੰਸ਼ੋਰੈਂਸ ਕਰਾਉਣ ਲੱਗ ਪਏ। ਉਹ ਘਾਬਰ ਗਏ ਵੀ ਪਤਾ ਨਹੀਂ ਕਿਹੜੇ ਵੇਲੇ ਕਿਸੇ ਨੂੰ ਕੀ ਹੋ ਜਾਣਾ ਆ, ਕਿਉਂਕਿ ਤੁਸੀਂ ਬਿਲਕੁਲ ਹੈਲਥੀ ਹੋ ਸਕਦੇ ਆ ਅਤੇ ਪਤਾ ਨਹੀਂ ਤੁਹਾਨੂੰ ਕਿੱਥੋਂ ਕਰੋਨਾ ਹੋ ਗਿਆ, ਹੈ ਨਾ, ਕਿਹਦੇ ਨਾਲ, ਜਦੋਂ ਤੁਸੀਂ ਮੀਟਿੰਗ ਕਰਦੇ ਆ, ਮਿਲਦੇ ਆ, ਗਿਲਦੇ ਆ ਕਿਸੇ ਦੇ ਨਾਲ। ਸੋ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਆਪਣਾ ਤੁਹਾਡਾ ਮੇਨ ਮਕਸਦ ਇਹ ਚਾਹੀਦਾ ਵੀ ਲਾਈਫ ਇੰਸ਼ੋਰੈਂਸ ਵੱਧ ਤੋਂ ਵੱਧ ਜਿਹੜੀ ਲਾਈਫ ਇੰਸ਼ੋਰੈਂਸ ਅਮਾਊਂਟ ਦੀ ਤੁਹਾਡੀ ਕਵਰੇਜ ਚਾਹੀਦੀ ਆ, ਮਿਲੀਅਨ, 2 ਮਿਲੀਅਨ, 3 ਮਿਲੀਅਨ ਜਿੰਨੀ ਵੀ ਆ, ਹੈ ਨਾ। ਕਿਉਂਕਿ ਜਿਨ੍ਹਾਂ ਲੋਕਾਂ ਨੇ ਅੱਜ ਤੋਂ 20 ਸਾਲ ਪਹਿਲਾਂ ਕਰਾਈ ਸੀ 1 ਲੱਖ ਦੀ ਜਾਂ 1.5 ਲੱਖ ਦੀ, ਅਤੇ ਉਹ ਹੁਣ, ਕਿਉਂਕਿ ਮੈਨੂੰ ਪਤਾ ਕਿ ਮੈਨੂੰ 30 ਸਾਲ ਹੋ ਗਿਆ ਕੰਮ ਕਰਦੇ ਨੂੰ, ਉਹ ਹੁਣ ਤੁਸੀਂ ਦੇਖੋ ਵੀ $1,00,000 ਦਾ ਅੱਜ ਕੱਲ੍ਹ ਆਉਂਦਾ ਕੀ ਆ? ਅੱਜ ਕੱਲ੍ਹ ਤਾਂ 50-60 ਹਜ਼ਾਰ ਡਾਲਰ ਦੀ ਕਾਰ ਹੀ ਆਉਂਦੀ ਆ, ਕੁਛ ਵੀ ਨਹੀਂ ਹੁੰਦਾ। ਆਮ ਲੋਕ ਦੇ ਘਰਾਂ ਦਾ ਹੁਣ ਬੇ ਏਰੀਏ ਦੇ ਵਿੱਚ ਤਾਂ ਚਲੋ ਪੁੱਛੋ ਹੀ ਨਾ ਤੁਸੀਂ ਵੀ ਇੱਥੇ 1.5 ਮਿਲੀਅਨ ਦਾ ਘਰ ਆ, 12-12, 14-14 ਲੱਖ ਦਾ ਲੋਨ ਆ। ਅਤੇ ਜਿਹੜੇ ਹੋਰ ਵੀ ਆਮ ਕੋਈ ਵੀ ਟਾਊਨ ਲੈ ਲਓ, ਫ੍ਰਿਜ਼ਨੋ, ਸੈਕਰਾਮੈਂਟੋ ਜਾਂ ਹੋਰ USA ਦੇ ਵਿੱਚ ਵੀ 4-5 ਲੱਖ ਦਾ ਲੋਨ ਆਮ ਲੋਕਾਂ ਦੇ ਕੋਲ ਆ। ਹੁਣ ਤੁਹਾਡੇ 2 ਬੱਚੇ ਆ, ਪਹਿਲਾਂ ਤਾਂ ਤੁਸੀਂ ਲੋਨ, ਰੱਬ ਨਾ ਕਰੇ ਜੇ ਕੱਲ੍ਹ ਨੂੰ ਤੁਹਾਨੂੰ, ਤੁਸੀਂ ਇਸ ਹਿਸਾਬ ਨਾਲ ਸੋਚੋ ਜੇ ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਅਤੇ ਜਿਹੜੇ ਬਿੱਲ ਆ ਉਹ ਕੌਣ ਪੇ ਕਰੂਗਾ? ਉਹਦੇ ਵਿੱਚ ਮੌਰਗੇਜ ਦੇ, ਇੰਸ਼ੋਰੈਂਸ ਦੇ, ਤੁਹਾਡੇ ਬੱਚੇ ਆ, ਮੰਨ ਲਓ 2 ਛੋਟੇ ਬੱਚੇ ਆ, ਉਹਨਾਂ ਦੀ ਐਜੂਕੇਸ਼ਨ ਦੇ, ਕਿਉਂਕਿ ਮੈਜੋਰਟੀ 'ਚ ਕੀ ਹੁੰਦਾ ਨਾ, ਆਪਣੇ ਜਿਹੜੇ ਪੰਜਾਬੀ ਆ ਖਾਸ ਕਰਕੇ, ਉਹਨਾਂ ਦੇ ਜਿਹੜੀਆਂ ਵਾਈਫਸ ਆ ਉਹ ਕੰਮ ਨਹੀਂ ਕਰਦੀਆਂ। ਮੈਜੋਰਟੀ 'ਚ ਕੰਮ ਬਹੁਤ ਕਰਦੇ ਹੈਗੇ ਆ, ਪਰ ਮੈਜੋਰਟੀ 'ਚ ਮੈਂ ਕਹਿ ਰਿਹਾ, ਕਿਉਂਕਿ ਜੇ ਹੁਣ ਹਸਬੈਂਡ ਇੱਕ ਟਰੱਕਰ ਆ ਮੰਨ ਲਓ ਵੀ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜਾ ਕੋਈ ਵੀ ਟਰੱਕਰ ਮੈਨੂੰ ਅੱਜ ਤੱਕ ਨਹੀਂ ਮਿਲਿਆ ਜਿਹੜੀ ਅੱਜ ਦੀ ਡੇਟ 'ਚ 8 ਤੋਂ ਲੈ ਕੇ $10,000 ਤੋਂ ਘੱਟ ਪਰ ਮੰਥ ਬਣਾਉਂਦਾ ਹੋਵੇ, ਅਤੇ ਤੁਸੀਂ 25, 30, $40 ਦੀ ਇੰਸ਼ੋਰੈਂਸ ਕਿਉਂ ਨਹੀਂ ਅਫੋਰਡ ਕਰ ਸਕਦੇ, ਹੈ ਨਾ। ਅਤੇ ਇਹ ਜਿੱਦਾਂ ਇਹ ਇੱਕ ਤਰ੍ਹਾਂ ਨਾਲ ਇਹ ਕਹਿ ਲਓ ਵੀ ਆਪਾਂ ਸੀਰੀਅਸ ਨਹੀਂ ਹੈਗੇ ਜਾਂ ਘੋਲ ਕਰ ਜਾਂਦੇ ਹੈਗੇ ਆ। ਤੁਸੀਂ ਇੰਸ਼ੋਰੈਂਸ ਜ਼ਰੂਰ ਲਓ, ਚਾਹੇ ਕਿਤੋਂ ਵੀ ਲਓ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਲਓ, ਕਿਤੋਂ ਵੀ ਲਓ, ਇਹ ਮਸਟ ਆ। ਸੋ ਕੀ ਹੁੰਦਾ ਵੀ ਕਈ ਵਾਰੀ ਬੰਦਾ ਜਿਹੜਾ ਆ ਉਹ ਬਿਜ਼ੀ ਆ, ਕਹਿੰਦਾ ਵੀ ਨਹੀਂ ਮੈਂ ਸੀਰੀਅਸ ਨਹੀਂ, ਪਰ ਜੇ ਕਿਸੇ ਦੀ ਭੈਣ ਆ, ਉਹਨਾਂ ਦੀ ਵਾਈਫ ਆ, ਫਾਦਰ ਆ, ਮਦਰ ਆ, ਪੁੱਛ ਜ਼ਰੂਰ ਕਰੋ। ਜਿਹੜਾ ਵੀ ਕੋਈ ਜੋਬ ਕਰਦਾ, ਕੋਈ ਰਿਸਕੀ, ਹਾਂ ਭਾਈ, ਫਾਈਨੈਂਸ਼ੀਅਲੀ ਦੇਖੋ ਆਪਣਾ ਜਿਹੜਾ ਫਿਊਚਰ ਆ ਉਸ ਨੂੰ ਤੁਸੀਂ ਰਿਸਪੌਂਸਿਬਲੀ ਜਿਹੜਾ ਰੱਖ ਕੇ ਜਾਓਗੇ। ਦੇਖੋ ਮੌਤ ਤਾਂ ਆਉਣੀ ਆ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਆਪਾਂ ਇੱਦਾਂ ਕਰ ਜਾਈਏ ਵੀ ਜਿਹੜੀ ਕਿਤੇ ਅਚਾਨਕ ਕੋਈ ਇੱਦਾਂ ਦੀ ਅਣਸੁਖਾਵੀਂ ਘਟਨਾ ਜਿਹੜੀ ਉਹ ਵਾਪਰ ਜਾਂਦੀ ਆ, ਤਾਂ ਭਾਈ ਪਿੱਛੋਂ ਜਿਹੜਾ ਪਰਿਵਾਰ ਦਾ ਕੋਈ ਸਹਾਰਾ ਬਣਨ ਦੇ ਲਈ ਦਰ ਦੇ ਮੁਹਤਾਜ ਨਾ ਹੋਣ, ਵੀ ਐਟਲੀਸਟ ਜਿਹੜਾ ਆ ਉਹ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਉਸ ਦਾ ਗੁਜ਼ਰ ਬਸਰ ਜਿਹੜਾ ਆਰਾਮ ਦੇ ਨਾਲ ਹੋ ਸਕੇ। ਇਹ ਰਿਸਪੌਂਸਿਬਿਲਟੀ ਆ ਤੁਹਾਡੀ ਵੀ ਤੁਸੀਂ ਆਪਣੇ ਭਵਿੱਖ ਦੇ ਲਈ ਆਪਣੇ ਪਰਿਵਾਰ ਦੇ ਬਾਰੇ ਜਿਹੜਾ ਉਹ ਕੀ ਸੋਚ ਰਹੇ ਹੈਗੇ ਆ। ਸੋ ਜ਼ਰੂਰ ਤੁਸੀਂ ਜਿਹੜੀ ਆ ਇਹ ਲਾਈਫ ਇੰਸ਼ੋਰੈਂਸ ਲੈ ਕੇ ਰੱਖੋ। ਇਹ ਗੱਲ ਟਰੱਕਿੰਗ ਦੇ ਲਈ ਨਹੀਂ ਹੈਗਾ, ਕਿਸੇ ਵੀ ਜੋਬ ਦੇ ਵਿੱਚ ਜਿਹੜਾ ਉਹ ਹੈਗਾ, ਖਾਸ ਕਰਕੇ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ ਵੀ ਜਿਹੜੇ ਕੋਈ ਇੱਕ ਜਣਾ ਹੀ ਪਰਿਵਾਰ ਦੇ ਵਿੱਚ ਕਮਾਈ ਕਰਨ ਵਾਲਾ ਆ, ਉਹਦੇ ਲਈ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਇਹ ਚੀਜ਼ ਦੀ ਜ਼ਰੂਰੀ ਹੈਗੀ ਆ ਵੀ ਭਾਈ ਇਸ ਚੀਜ਼ ਦਾ ਜਿਹੜਾ ਉਹ ਤੁਸੀਂ ਧਿਆਨ ਤੁਹਾਨੂੰ ਰੱਖਣਾ ਚਾਹੀਦਾ ਆ ਵੀ ਤੁਸੀਂ ਇੰਨੇ ਕੁ ਰਿਸਪੌਂਸੀਬਲ ਜਿਹੜੀ ਸਹੂਲਤਾਂ ਦੇ ਨਾਲ ਸੋਚ ਕੇ ਜਿਹੜਾ ਉਹ ਰੱਖੋ ਵੀ ਤੁਹਾਡੇ ਪਿੱਛੋਂ ਬਾਅਦ ਦੇ ਵਿੱਚ ਪਰਿਵਾਰਾਂ ਨੂੰ ਜਿਹੜਾ ਆ ਉਹ ਮੁਸ਼ਕਿਲ ਐਟਲੀਸਟ ਜਿਹੜੀ ਉਹ ਨਾ ਆਵੇ। ਤੁਹਾਨੂੰ ਕਿੰਨੀ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਆ, ਰਫਲੀ ਆਈਡੀਆ ਦੇਣਾ। ਪਹਿਲਾਂ ਤਾਂ ਤੁਸੀਂ ਚੈੱਕ ਕਰੋ ਤੁਹਾਡੀ ਮੌਰਗੇਜ ਕਿੰਨੀ ਆ, ਕਿੰਨਾ ਲੋਨ ਰਹਿੰਦਾ ਆ ਘਰ ਦਾ, ਫਿਰ ਤੁਹਾਡਾ ਕਾਰਾਂ ਦਾ ਲੋਨ ਜਾਂ ਤੁਹਾਡੇ ਬਿਜ਼ਨਸ ਦਾ ਜਾਂ ਟਰੱਕ ਜੋ ਵੀ ਹੈਗਾ ਉਹਦਾ ਲੋਨ ਕਿੰਨਾ ਆ, ਤੁਹਾਡੇ ਬੱਚੇ ਕਿੰਨੇ ਓਲਡ ਆ, ਕਿੰਨੇ ਬੱਚੇ ਆ, ਕਿੰਨਾ ਟਾਈਮ ਉਹਨਾਂ ਨੇ
ਸਕੂਲ ਜਾਣਾ, ਯੂਨੀਵਰਸਿਟੀ ਜਾਣਾ, ਅੱਜ ਕੱਲ੍ਹ ਆਮ ਯੂਨੀਵਰਸਿਟੀ ਦਾ ਖਰਚਾ 40-50 ਹਜ਼ਾਰ ਡਾਲਰ ਇੱਕ ਸਾਲ ਦਾ ਹੈਗਾ ਆ। ਜੇ ਤੁਸੀਂ ਤੁਹਾਡਾ ਬੱਚਾ ਜੇ ਉੱਥੇ ਰਹਿੰਦਾ ਹੈਗਾ ਅਤੇ 4 ਸਾਲ ਲਾ ਲਓ, 2 ਲੱਖ ਤਾਂ ਉਹੀ ਬਣ ਜਾਂਦਾ ਇੱਕ ਬੱਚੇ ਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਐਡ ਕਰਨਾ ਚਾਹੀਦਾ ਹੈਗਾ। ਅਤੇ ਬਸ ਇਹੀ ਮੈਂ ਕਹਿਣਾ ਚਾਹੁੰਦਾ ਹਾਂ ਵੀ ਲਾਈਫ ਇੰਸ਼ੋਰੈਂਸ ਜ਼ਰੂਰ ਲਓ। ਪਰ ਕਈ ਵਾਰ ਅਨਫੋਰਚੂਨੇਟ ਪਾਰਟ ਕੀ ਹੁੰਦਾ, ਮੈਂ ਦੇਖਦਾ ਕਈਆਂ ਨੇ 5 ਸਾਲ ਪਹਿਲਾਂ ਕਾਲ ਕੀਤੀ ਸੀ ਵੀ ਭਾਅ ਜੀ ਮੈਂ ਤਾਂ ਪਰਮਾਨੈਂਟ ਲਾਈਫ ਇੰਸ਼ੋਰੈਂਸ ਲੈਣੀ, ਅਤੇ ਉਹ ਅੱਜ ਵੀ ਜਦ ਕਾਲ ਕਰਦੇ ਉਹ ਕਹਿੰਦੇ ਲਈ ਨਹੀਂ ਜੀ, ਘੋਲ ਕਰਤੀ। ਜਾਂ ਜਿਨ੍ਹਾਂ ਨੇ ਲਈ ਆ ਉਹ ਕਹਿੰਦੇ ਸਾਡੀ ਤਾਂ ਪੇਮੈਂਟ ਹੀ ਬਹੁਤ ਸੀ, 400-500 ਡਾਲਰ ਸੀ, ਫਿਰ ਅਸੀਂ ਤਾਂ ਛੱਡਤੀ ਵੀ ਕੀ ਉਹਦਾ ਕਰਨਾ ਆ। ਸੋ ਇੱਕ ਗੱਲ ਮੈਂ ਕਲੀਅਰ ਕਰਦਾ ਵੀ ਬਹੁਤ ਸਾਰੇ ਲੋਕਾਂ ਨੇ ਲਈਓ ਵੀ ਆ ਲਾਈਫ ਇੰਸ਼ੋਰੈਂਸ। ਤੁਸੀਂ ਜਿੰਨੀਆਂ ਮਰਜ਼ੀ ਲਾਈਫ ਇੰਸ਼ੋਰੈਂਸ ਲੈ ਸਕਦੇ। ਕਿਸੇ ਨੇ 2.5 ਲੱਖ ਦੀ ਲਈ ਆ, ਹੋਰ ਲੈ ਲਓ, ਮਿਲੀਅਨ ਦੀ, 2.5 ਲੱਖ ਦੀ, 5 ਲੱਖ ਦੀ, 2-3-4 ਕੰਪਨੀਆਂ ਤੋਂ ਲੈ ਸਕਦੇ, ਨਥਿੰਗ ਰੋਂਗ। ਪਰ ਲਾਈਫ ਇੰਸ਼ੋਰੈਂਸ ਜ਼ਰੂਰੀ ਬਹੁਤ ਹੈ। ਸੋ ਇਹ ਨਾ ਸੋਚੋ, ਬਹੁਤ ਵਾਰ ਕੀ ਹੁੰਦਾ ਲੋਕ ਕਿਉਂਕਿ ਟਰਮ ਇੰਸ਼ੋਰੈਂਸ ਦਾ ਮਤਲਬ ਕੀ ਆ ਵੀ ਤੁਸੀਂ ਕਵਰੇਜ ਜ਼ਿਆਦਾ ਲੈ ਸਕਦੇ ਆ, ਬੜੀ ਇਨਐਕਸਪੈਂਸਿਵ ਆ, ਬਹੁਤ ਸਸਤੀ ਹੈਗੀ ਆ। ਪਿਛਲੇ ਵੀਕ ਵੀ ਮੈਂ ਦੱਸਿਆ ਸੀ ਕਈ ਵਾਰੀ। ਹੁਣ ਇੱਕ ਓਹਾਇਓ ਦੀ ਮੈਂ ਕੰਪਨੀ ਦੱਸਿਆ ਸੀ ਵੀ ਉਹ ਟਰੱਕਿੰਗ ਦੀ ਕੰਪਨੀ ਆ, ਉਹਨਾਂ ਨੇ ਜਿੰਨੇ ਵੀ ਡਰਾਈਵਰ ਹਾਇਰ ਕਰਦੇ ਵੀ ਭਾਈ ਪਹਿਲਾਂ ਤੁਸੀਂ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ $1 ਮਿਲੀਅਨ ਦੀ ਲਓ। ਅਤੇ ਆਪਾਂ 25-25, 26-26 ਸਾਲਾਂ ਦੀ ਕੀਤੀ ਆ, 10 ਸਾਲਾਂ ਦੀ। ਉਹ ਕਈਆਂ ਦੀ ਕਿਸੇ ਦੀ $30, $35, $25 ਇੱਦਾਂ ਪ੍ਰੀਮੀਅਮ ਜਿਹੜਾ ਹੁੰਦਾ ਹੈਗਾ। ਇੱਕ ਜ਼ਰੂਰ ਹੋਰ ਮੈਂ ਐਡ ਕਰਦਾ, ਕਿਉਂਕਿ ਪਹਿਲਾਂ ਜਿਹੜੀਆਂ ਕੰਪਨੀਆਂ ਦੀ ਮੈਂ ਗੱਲ ਕਰਦਾ ਸੀ ਉਹ ਸਾਡੇ ਕੋਲ ਨੋ ਮੈਡੀਕਲ, ਬਿਨਾਂ ਮੈਡੀਕਲ ਤੋਂ ਹੈਗੀ ਆ। ਤੁਹਾਡਾ ਕੋਈ ਬਲੱਡ ਉਹ ਨਹੀਂ ਲੈਣਾ। ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਨਹੀਂ ਉੱਦਾਂ ਹੀ ਕਰ ਦੇਣੀ ਆ ਵੀ ਬੰਦੇ ਨੂੰ ਜਿਹੜਾ ਹਾਰਟ ਅਟੈਕ ਹੋਇਆ ਹੋਵੇ ਤੁਹਾਡੀ ਇਸ਼ੂ ਹੋ ਜਾਣੀ, ਨਹੀਂ। ਉਹ ਮੈਡੀਕਲ ਇਨਫੋਰਮੇਸ਼ਨ ਵੀਰੋ ਤੋਂ ਰੈਕਡ ਚੈੱਕ ਕਰਦੇ ਹੈਗੇ ਆ। ਤੁਸੀਂ ਡਾਕਟਰ ਦੇ ਇੱਕ ਵਾਰੀ ਵੀ ਗਏ ਆ, ਉਹਨਾਂ ਨੂੰ ਪਤਾ ਆ ਕਦੋਂ ਗਏ ਆ, ਕਿਹੜੇ ਕੰਮ ਲਈ ਗਏ ਆ। ਦੂਸਰੇ ਨੰਬਰ 'ਤੇ ਤੁਹਾਡਾ ਕ੍ਰੈਡਿਟ ਚੈੱਕ ਕਰਦੇ ਹੈਗੇ ਆ ਵੀ ਬੰਦੇ ਨੇ ਬੈਂਕਰਪਸੀ ਤਾਂ ਨਹੀਂ ਫਾਈਲ ਕੀਤੀ। ਤੀਜੇ ਨੰਬਰ 'ਤੇ ਉਹ ਚੈੱਕ ਕਰਦੇ ਹੈਗੇ ਆ ਵੀ ਤੁਹਾਡਾ ਡਰਾਈਵਿੰਗ ਰੈਕਡ ਕਿੱਦਾਂ ਦਾ ਹੈਗਾ, ਵੀ ਉਹਦੇ 2 DUIਆਂ ਤਾਂ ਨਹੀਂ ਲਈਆਂ ਵੀ ਬੰਦਾ ਇਹ ਕਿਤੇ ਐਕਸੀਡੈਂਟ ਮਾਰੂਗਾ। ਸੋ 3 ਚੀਜ਼ਾਂ ਇੰਸ਼ੋਰੈਂਸ ਕੰਪਨੀਆਂ ਚੈੱਕ ਕਰਦੀਆਂ। ਸੋ ਜੀ ਪਹਿਲਾਂ ਆਪਾਂ ਕਹਿੰਦੇ ਸੀ ਗ੍ਰੀਨ ਕਾਰਡ ਅਤੇ ਸਿਟੀਜ਼ਨ, ਹੁਣ ਤੁਸੀਂ ਜੇ ਕਿਸੇ ਕੋਲ ਵਰਕ ਪਰਮਿਟ ਵੀ ਹੈਗਾ, ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਆ, ਈਵਨ TIN ਨੰਬਰ ਵੀ ਹੈਗਾ, ਥੋੜ੍ਹਾ ਜਿਹਾ ਰੇਟ ਹਾਈ ਹੋਊਗਾ ਪਰ ਤੁਹਾਨੂੰ ਲਾਈਫ ਇੰਸ਼ੋਰੈਂਸ ਬਿਨਾਂ ਮੈਡੀਕਲ ਤੋਂ $2.5 ਲੱਖ ਤੱਕ ਮਿਲ ਸਕਦੀ ਆ। ਸੋ ਬਹੁਤ ਈਜ਼ੀ ਆ। ਸੋ ਹੁਣ ਕੋਈ ਕਿਸੇ ਨੂੰ ਵੀ ਕੰਪਲੇਨ ਨਹੀਂ ਹੋਣੀ ਚਾਹੀਦੀ ਹੈਗੀ। ਜੀ ਬਿਲਕੁਲ ਜੀ। ਸੋ ਇਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਸਕਦੇ ਹੋ। ਨੰਬਰ 408-272-2500, 4082722500। 0F ਮੈਂ ਆਪਣਾ ਲਾਇਸੈਂਸ ਨੰਬਰ ਦੱਸਦੇ ਜਾਈਏ ਖਾਲਸਾ ਇੰਸ਼ੋਰੈਂਸ ਏਜੰਸੀ ਦਾ, 0F89805। ਜੀ। ਅਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਸੋ ਬਿਲਕੁਲ ਲਾਈਫ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਹੀ ਤੁਸੀਂ ਲੈਣਾ ਚਾਹੁੰਦੇ ਆ, ਸਲਾਹ ਲੈਣਾ ਚਾਹੁੰਦੇ ਆ, ਕਿੰਨੀ ਲੈਣੀ ਆ, ਕਿੱਦਾਂ ਲੈਣੀ ਆ, ਤਾਂ ਐਟਲੀਸਟ ਜਿਹੜਾ ਆ ਤੁਸੀਂ ਹਰਜੋਤ ਸਿੰਘ ਖਾਲਸਾ ਜੀ ਨੂੰ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਜਿਹੜਾ ਤੁਸੀਂ ਕਾਲ ਕਰ ਲਿਓ 408-272-2500, 4082722500 ਦੇ ਉੱਤੇ। ਅਤੇ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ। ਅਤੇ ਫਿਰ ਉਸ ਤੋਂ ਉਪਰੰਤ ਜਿਹੜਾ ਜੀ ਪ੍ਰੋਗਰਾਮ ਆਵੇਗਾ ਹਾਸੇ ਚਾਰੇ ਪਾਸੇ 11 ਤੋਂ 12:30 ਵਜੇ ਤੱਕ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਵਾਂਗੇ। ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, ਅਤੇ 4 ਤੋਂ ਲੈ ਕੇ 5:30 ਵਜੇ ਤੱਕ ਅੱਜ ਜਿਹੜਾ ਸਿਹਤ ਸੰਭਾਲ ਦਾ ਪ੍ਰੋਗਰਾਮ, ਹੋਮ ਰੈਮਡੀਜ਼ ਦਾ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ। ਅਤੇ ਫਿਰ 5:40 ਦੇ ਉੱਤੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਜਿਹੜਾ ਜੀ ਸ਼ਾਮ ਦੇ ਜਿਹੜੇ ਗੁਰਬਾਣੀ ਦੇ ਦੀਵਾਨ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ ਫਿਰ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ, ਅਤੇ ਉਸ ਤੋਂ ਉਪਰੰਤ ਜਿਹੜਾ ਜੀ 8:30 ਵਜੇ ਖਬਰ 'ਤੇ ਨਜ਼ਰ ਜਿਹੜਾ ਉਹ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਜਿਹੜੇ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿਣਗੇ। ਅਤੇ ਹੁਣ ਆਪਾਂ ਜਿਹੜੇ ਜੀ ਲੈਂਦੇ ਹਾਂ ਇਜਾਜ਼ਤ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300